ਇੰਡਸਟਰੀ ਵੀ ਦੇਖ ਰਿਹਾ ਹੈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਦੋਸਤੋ। ਸਾਡੇ ਮਸਲੇ ਸਾਡੇ ਹੱਲ ਆਜ਼ਾਦੀ ਸਪੈਸ਼ਲ ਦੇ ਵਿੱਚ 75 ਸਾਲ ਹੋ ਗਏ ਨੇ ਆਜ਼ਾਦੀ ਮਿਲਿਆ ਨੂੰ। 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ, ਪਰ ਅੱਜ ਵੀ ਅਸੀਂ ਇਸ ਕਸ਼ਮਕਸ਼ ਦੇ ਵਿੱਚ ਹਾਂ ਕਿ ਕੀ ਅਸੀਂ ਇਹਨੂੰ ਸੈਲੀਬ੍ਰੇਟ ਕਰੀਏ ਜਾਂ ਇਹਦੇ ਉੱਤੇ ਅਸੀਂ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਈਏ ਜਿਹੜੇ ਕਿ ਬਿਨਾਂ ਕਿਸੇ ਕ੍ਰਾਈਮ ਦੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਦੁਨੀਆ ਦੀ ਸਭ ਤੋਂ ਵੱਡੀ ਇੱਕ ਫੋਰਸਡ ਮਾਈਗ੍ਰੇਸ਼ਨ, ਜਾਣੀ ਬਿਨਾਂ ਚਾਹੇ ਤੋਂ ਉਹਨਾਂ ਤੋਂ ਆਪਣੇ ਘਰ ਖੋਲ੍ਹੇ ਗਏ, ਉਹਨਾਂ ਨੂੰ ਇੱਕ ਵੱਖਰੇ ਦੇਸ਼ ਦੇ ਵਿੱਚ ਭੇਜ ਦਿੱਤਾ ਗਿਆ, ਵੱਖਰੀ ਥਾਂ ਦੇ ਵਿੱਚ ਭੇਜ ਦਿੱਤਾ ਗਿਆ। ਕਿਹਾ ਜਾਂਦਾ ਕਿ 10 ਲੱਖ ਦੇ ਕਰੀਬ ਲੋਕ ਇਸ ਵਿਸਥਾਪਨ ਦੇ ਵਿੱਚ ਮਰੇ। ਇਹ ਇੱਕ ਰਿਕਾਰਡ ਆ, ਜਦ ਕਿ ਇਹ ਤੋਂ ਗਿਣਤੀ ਵੱਧ ਘੱਟ ਵੀ ਸਕਦੀ ਹੈ। 75,000 ਔਰਤਾਂ ਦੇ ਨਾਲ ਬਲਾਤਕਾਰ ਹੋਏ। ਇਹ ਗਿਣਤੀ ਵੀ ਰਿਕਾਰਡ ਦੇ ਵਿੱਚ ਆ, ਜਦ ਕਿ ਇਹ ਗਿਣਤੀ ਬਹੁਤ ਜ਼ਿਆਦਾ ਵੱਧ ਘੱਟ ਵੀ ਸਕਦੀ ਆ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਵਾਨ ਕੁੜੀਆਂ ਨੂੰ, ਆਪਣੀਆਂ ਘਰ ਵਾਲੀਆਂ ਨੂੰ ਜ਼ਹਿਰ ਦੇ ਦਿੱਤੀ, ਇਸ ਕਰਕੇ ਕਿ ਜੇ ਇਹ ਭੀੜ ਦੇ ਹੱਥ ਲੱਗ ਗਈਆਂ ਤਾਂ ਬਹੁਤ ਮਾੜਾ ਹਸ਼ਰ ਹੋਏਗਾ। ਇੱਕ ਬਹੁਤ ਵੱਡੀ ਪੀੜਾ ਇਹ 1947 ਦੇ ਵਿੱਚ ਪੰਜਾਬੀਆਂ ਨੇ ਹੰਢਾਈ। ਅੱਜ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਸੈਲੀਬ੍ਰੇਟ ਕਰ ਰਹੇ ਹਾਂ। 75 ਸਾਲ ਬਹੁਤ ਵਧੀਆ ਗੱਲ ਆ ਕਿ ਆਜ਼ਾਦੀ ਆਈ ਆ, ਸਾਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ ਕਿ ਸਾਡੇ ਹੱਥਾਂ ਦੇ ਵਿੱਚ ਸਾਡੀ ਆਪਣੀ ਹਕੂਮਤ ਆਈ, ਸਾਡੇ ਲੋਕਾਂ ਦੇ ਹੱਥਾਂ ਦੇ ਵਿੱਚ ਸਾਡੇ ਲੋਕਾਂ ਦਾ ਰਾਜ ਆਇਆ। ਪਰ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਅਸੀਂ ਯਾਦ ਵੀ ਕਰੀਏ ਕਿ ਜਿਨ੍ਹਾਂ ਲੋਕਾਂ ਨੇ ਇਸ ਵਿਸਥਾਪਨ ਦੀ ਤਰਾਸਦੀ ਨੂੰ ਸਹਿਆ। ਅੱਜ ਅਸੀਂ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ ਕਿ ਜਿਹੜੀ ਇਹ ਆਜ਼ਾਦੀ ਆ ਇਹ ਬਹੁਤ ਇੱਕ ਮਹਿੰਗੇ ਮੁੱਲ ਦੇ ਉੱਤੇ ਮਿਲੀ ਆ। ਪਰ ਜਿਸ ਤਰੀਕੇ ਦੇ ਨਾਲ ਅਸੀਂ ਝੰਡਿਆਂ ਦੇ ਹੇਰ ਫੇਰ ਦੇ ਵਿੱਚ ਪੈ ਗਏ, ਜਿਸ ਤਰੀਕੇ ਦੇ ਨਾਲ ਇਹਨੂੰ ਬੜਾ ਇੱਕ ਬਹੁਤ ਵੱਡਾ ਸੈਲੀਬ੍ਰੇਸ਼ਨ ਦੇ ਤੌਰ ਦੇ ਉੱਤੇ ਮਨਾਉਣਾ ਸ਼ੁਰੂ ਕਰ ਦਿੱਤਾ, ਤੇ ਨਾਲ ਦੀ ਨਾਲ ਉਹ ਲੋਕ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਈਆਂ ਨੇ, ਲਗਭਗ ਕੁਛ ਕੁ ਵਰੇ ਹੋਰ ਹੋਣਗੇ ਕਿ ਉਹ ਬਚੇ ਹੋਏ ਨੇ, ਜਦ ਕਿ ਇਸ ਦੁਨੀਆ ਨੂੰ ਛੱਡ ਚੁੱਕੇ ਨੇ। ਉਹਨਾਂ ਦੀ ਅਗਲੀ ਜਨਰੇਸ਼ਨ ਇਸ ਜਿਹੜਾ ਜੈਨੋਸਾਈਡ, ਇਸ ਹਿੰਸਾ ਨੂੰ ਸ਼ਾਇਦ ਜਾਣਦੇ ਨਹੀਂ, ਸ਼ਾਇਦ ਉਹ ਭੁੱਲ ਚੁੱਕੇ ਨੇ। ਪਰ ਸਾਡਾ ਅੱਜ ਦਾ ਇੱਥੇ ਦਾ ਮਕਸਦ ਇਹ ਆ ਕਿ ਅਸੀਂ ਇਹਨੂੰ ਸੈਲੀਬ੍ਰੇਟ ਕਰੀਏ ਜਾਂ ਅਸੀਂ ਉਹਨਾਂ ਲੋਕਾਂ ਨੂੰ ਯਾਦ ਵੀ ਜ਼ਰੂਰ ਕਰੀਏ ਤੇ ਨਾਲ ਦੀ ਨਾਲ ਸਿੱਖਿਆ ਜ਼ਰੂਰ ਲਈਏ ਕਿ ਜਿਹੜਾ ਦੁਖਾਂਤ 1947 ਦੇ ਵਿੱਚ ਵਾਪਰਿਆ ਸੀ, ਕੀ ਅੱਜ ਅਸੀਂ ਉਹ ਤੋਂ ਸੇਧ ਲਈ ਆ? ਕਿ ਉਹ ਤੋਂ ਬਾਅਦ 1984 ਵਾਲਾ ਕਤਲੇਆਮ ਨਹੀਂ ਹੋਇਆ? ਇਹਦਾ ਮਤਲਬ ਅਸੀਂ 1947 ਤੋਂ ਇਹ ਚੀਜ਼ਾਂ ਸਿੱਖੀਆਂ ਨਹੀਂ ਸੀ? ਕਿ 2002 ਦੇ ਵਿੱਚ ਗੁਜਰਾਤ ਦਾ ਜਿਹੜਾ ਹੋਈ ਹਿੰਸਾ, ਕਿ ਉਹਦੇ ਤੋਂ ਅਸੀਂ ਸਬਕ ਸਿੱਖ ਪਾਏ 1947 ਵਾਲੇ ਦੁਖਾਂਤ ਤੋਂ ਜਾਂ 1984 ਵਾਲੇ ਤੋਂ? ਕਿ 1984 ਤੇ 2002 ਦੇ ਹਿੰਸਾ ਤੋਂ ਬਾਅਦ 2020 ਦੇ ਦਿੱਲੀ ਜਿਹੜੇ ਦੰਗੇ ਹੋਏ ਆ, ਕਿ ਉਹ ਅਸੀਂ, ਇਹਦਾ ਮਤਲਬ ਆ ਕਿ ਅਸੀਂ ਅੱਜ ਵੀ ਉਹਨਾਂ ਗੱਲਾਂ ਦੇ ਉੱਤੇ ਕੋਰੇ ਹਾਂ। ਅਸੀਂ ਸੈਲੀਬ੍ਰੇਟ ਕਰਦੇ ਜਾ ਰਹੇ ਹਾਂ, ਪਰ ਨਾਲ ਦੀ ਨਾਲ ਸਿੱਖਣ ਦਾ ਯਤਨ ਨਹੀਂ ਕੀਤਾ ਜਾਂਦਾ। ਸਾਨੂੰ ਭਾਈਆਂ ਭਰਾਵਾਂ ਨੂੰ ਜਿਹੜੇ ਕਿ ਇਕੱਠੇ ਰਹਿੰਦੇ ਨੇ, ਇੱਕ ਤਰ੍ਹਾਂ ਦੇ ਨਾਲ ਲੜਾ ਦਿੱਤਾ ਜਾਂਦਾ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਤੇ ਮੇਰਾ ਅੱਜ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ। ਹਰਜੀਤ ਲਸਾੜਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸ਼ੁਕਰੀਆ ਜੀ ਦਲਜੀਤ ਜੀ। ਤੇ ਹਰਜੀਤ ਲਸਾੜਾ ਜੀ ਬ੍ਰਿਸਬੇਨ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਰੇਡੀਓ 4EB ਦੇ ਕਨਵੀਨਰ ਨੇ ਤੇ ਪੰਜਾਬੀ ਟ੍ਰਿਬਿਊਨ ਦੇ ਲਈ ਪੱਤਰਕਾਰੀ ਵੀ ਕਰਦੇ ਨੇ। ਤੇ ਅੱਜ ਇਸ ਟੌਪਿਕ ਦੇ ਵਿੱਚ ਲਸਾੜਾ ਸਾਹਿਬ, ਆਪਾਂ ਗੱਲ ਕਰਨ ਤੋਂ ਪਹਿਲਾਂ ਮੈਂ CM ਭਗਵੰਤ ਮਾਨ ਵੱਲ ਨੂੰ ਜਾਂਦਾ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਿਛੋਕੜ ਵੀ ਗੱਲ ਕਰਾਂਗੇ ਤੇ ਅਗਲੀ ਵੀ ਗੱਲ ਕਰਾਂਗੇ, ਪਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਇਹ ਸੈਲੀਬ੍ਰੇਸ਼ਨ ਕਰ ਰਹੇ ਹਾਂ, ਨਾਲ ਦੀ ਨਾਲ ਇਹ ਜਿਹੜੇ 10 ਲੱਖ ਲੋਕ, ਚਲੋ 10 ਲੱਖ ਲੋਕ ਤਾਂ ਉਹ ਆ ਜਿਹੜੇ ਕਿ ਆਪਣੀ ਜਾਨ ਤੋਂ ਹੱਥ ਧੋ ਬੈਠੇ ਜੀ, ਪਰ ਉਹ ਲੋਕ ਵੀ ਨੇ ਕਰੋੜਾਂ ਦੀ ਗਿਣਤੀ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਸ ਵਿਸਥਾਪਨ ਤੋਂ ਪ੍ਰਭਾਵਿਤ ਹੋਏ ਆ। ਕੁਝ ਪੱਤਰਕਾਰ ਤਾਂ ਇਹ ਵੀ ਮੰਨਦੇ ਆ ਕਿ ਇਹ ਨਾਜੀ ਕਤਲੇਆਮ ਦੇ ਨਾਲੋਂ ਵੀ ਬਹੁਤ ਜ਼ਿਆਦਾ ਭਿਆਨਕ ਤਰਾਸਦੀ ਇਹ ਰਹੀ ਆ। ਭਗਵੰਤ ਮਾਨ ਦੇ ਬਿਆਨ ਨੂੰ ਐਜ਼ ਏ ਚੀਫ ਮਿਨਿਸਟਰ ਆਫ ਪੰਜਾਬ ਕਿੱਦਾਂ ਤੁਸੀਂ ਲੈਂਦੇ ਹੋ? ਜੀ ਸ਼ੁਕਰੀਆ ਦਲਜੀਤ ਜੀ। ਵਿਸ਼ਾ ਜਿੱਥੇ ਸਾਨੂੰ ਇਹ ਲੱਗਦਾ ਕਿ ਅਸੀਂ ਕਿਉਂ ਨਹੀਂ ਇਸ 75ਵੀਂ ਆਜ਼ਾਦੀ ਨੂੰ ਜਿਹੜੀ ਸਾਲਗਿਰਹ ਦਾ ਜਸ਼ਨ ਆ, ਇਹਨੂੰ ਜਸ਼ਨ ਦੇ ਨਾਂ ਨਾਲ ਹੀ ਸੰਬੋਧਨ ਕਰੀਏ, ਚੰਗਾ ਲੱਗਦਾ ਆ, ਮਾਣ ਜਿਹਾ ਮਹਿਸੂਸ ਹੁੰਦਾ ਆ। ਪਰ ਬੁੱਧੀਜੀਵੀਆਂ ਨੂੰ ਵੀ ਸੁਣੀਦਾ ਜਾਂ ਪੜ੍ਹੀਦਾ ਆ, ਫਿਰ ਸਾਨੂੰ ਲੱਗਦਾ ਕਿ ਯਾਰ ਅਸੀਂ ਖੜੇ ਕਿੱਥੇ ਆ ਜੀ, ਸਾਡੀ ਇਸ ਟਾਈਮ ਸਥਿਤੀ ਕੀ ਆ, ਕਿ ਇਹਨੂੰ ਜਸ਼ਨਾਂ ਦਾ ਨਾਂ ਦਈਏ ਜਾਂ ਇਹਨੂੰ ਆਪਾਂ ਤਰਾਸਦੀ ਦਾ ਨਾਂ ਦਈਏ। ਸੋ ਜਿਸ ਤਰ੍ਹਾਂ ਤੁਸੀਂ ਭੂਮਿਕਾ ਦੇ ਵਿੱਚ ਕਿਹਾ, ਉੱਥੋਂ ਤਾਂ ਏਦਾਂ ਹੀ ਲੱਗਦਾ ਵੀ ਜਸ਼ਨਾਂ ਨਾਲੋਂ ਘੱਟ ਇਹ ਤਰਾਸਦੀ ਬਣਦੀ ਗਈ ਆ ਕਿ ਅਸੀਂ ਜਿਹੜਾ ਵੰਡ ਦਾ ਦਰਦ ਸੀਗਾ ਔਖੇ ਸਮਿਆਂ ਦੇ ਵਿੱਚ, ਸਾਡੇ ਦਾਦਿਆਂ ਪੜਦਾਦਿਆਂ ਨੇ ਉਹ ਵਾਲੀ ਚੀਜ਼ ਨੂੰ, ਜਿਹੜਾ ਇੱਕ ਜਜ਼ਬਾ ਸੀਗਾ ਕਿ ਅਸੀਂ ਬ੍ਰਿਟਿਸ਼ ਨੂੰ ਬਾਹਰ ਕੱਢਣਾ, ਗੋਰਿਆਂ ਨੂੰ ਬਾਹਰ ਕੱਢਣਾ, ਤੇ ਫਿਰ ਆਪਣੇ ਮੁਲਕ ਦੇ ਵਿੱਚ ਆਪਣੇ ਲੋਕਾਂ ਨੂੰ ਚੰਗਾ ਜੀਵਨ ਦੇਣਾ ਆ। ਹੁਣ ਸਮੱਸਿਆ ਉੱਥੇ ਆ ਕੇ ਖੜ ਗਈ ਆ। ਸਾਨੂੰ ਇਹੀ ਨਹੀਂ ਸਮਝ ਲੱਗੀ ਕਿ ਉਹਨਾਂ ਨੂੰ ਬਾਹਰ ਕੱਢ ਕੇ ਅਸੀਂ ਉਹ ਚੰਗਾ ਜੀਵਨ ਲੈ ਕੇ ਆਏ ਆ
ਕਿ ਨਹੀਂ ਆਏ ਆ। ਇਸੇ ਕਰਕੇ ਸਾਡੀ ਅੱਜ ਪੂਰੇ ਭਾਰਤ ਦੀ ਜਿਹੜੀ ਲਕਾਈ ਆ ਇਹਦੇ ਵਿੱਚ ਫਸੀ ਪਈ ਆ ਕਿ ਹੁਣ ਇਹਨੂੰ ਅਸੀਂ ਜਸ਼ਨ ਕਹੀਏ, ਤਰਾਸਦੀ ਕਹੀਏ, ਦਰਦ ਕਹੀਏ ਤਾਂ ਕੀ ਕਹੀਏ। ਤੇ ਜਦੋਂ ਤੁਸੀਂ ਦਰਦ ਬਾਰੇ ਦੱਸਦੇ ਸੀਗੇ ਕਿ ਕਿੰਨੇ ਕਤਲੇਆਮ ਹੋ ਗਿਆ, 10 ਲੱਖ ਤੋਂ ਜ਼ਿਆਦਾ, ਉਹ ਤਾਂ ਕਹਿ ਲਓ ਕਿ ਸ਼ਾਇਦ ਕਿਤਾਬਾਂ ਦੇ ਵਿੱਚ ਛਪ ਗਿਆ ਕਿ ਇੰਨੇ ਕੁ ਹੋ ਗਏ ਜਾਂ ਸਰਕਾਰੀ ਰਿਕਾਰਡ ਸੀਗੇ, ਲੇਕਿਨ ਉਹ ਤੋਂ ਬਾਹਰ ਪਤਾ ਨਹੀਂ ਕੀ ਕੁਝ ਹੋਇਆ, ਉਹ ਤਾਂ ਕਦੀ ਗਿਣਤੀ ਦੇ ਵਿੱਚ ਨਹੀਂ ਆਉਣਾ। ਤੇ ਉਹਦੇ ਵਿੱਚ ਮੈਂ ਇੱਕ ਹੋਰ ਦਰਦ ਪਾ ਦੇਵਾਂ, ਕਿਉਂਕਿ ਮੈਂ ਆਪਣੇ ਕਹਿ ਲਓ ਬਜ਼ੁਰਗਾਂ ਤੋਂ ਜਦੋਂ ਛੋਟਾ ਸੀ ਉਦੋਂ ਸੁਣਦਾ ਹੁੰਦਾ ਸੀਗਾ ਵੀ ਜਿਹੜੇ ਸਾਡੇ ਦੁਆਬੇ ਦੇ ਲਾਗਲੇ ਪਿੰਡ ਆ, ਕਹਿੰਦੇ ਜਦੋਂ ਵੰਡਾਂ ਹੋਈਆਂ ਤਾਂ ਉਦੋਂ ਕੁਝ ਪਿੰਡਾਂ ਨੇ ਇਹ ਵੀ ਫੈਸਲਾ ਲਿਆ ਸੀਗਾ ਕਿ ਚਲੋ ਅਸੀਂ ਤਾਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਇਸ ਵੰਡ ਨੂੰ ਹੰਡਾਉਣਾ ਆ, ਕਿਹਨੇ ਕਿੱਧਰ ਜਾਣਾ ਆ, ਲੇਕਿਨ ਪਿੰਡ ਦੀਆਂ ਜਿਹੜੀਆਂ ਧੀਆਂ ਧਿਆਣੀਆਂ ਸੀ, ਔਰਤਾਂ ਸੀਗੀਆਂ, ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡੀ ਜਿਹੜੀ ਇਹ ਦੁਰਗਤੀ ਹੋਣੀ ਆ ਵੀ ਉਹ ਸ਼ਾਇਦ ਅਸੀਂ ਉਸ ਟਾਈਮ ਨਾ ਸੰਭਾਲ ਸਕੀਏ। ਮਰਨ ਦੇ ਲਈ ਉਸ ਟਾਈਮ ਪਿੰਡਾਂ ਦੇ ਵਿੱਚ ਕੀ ਸੀ, ਖੂਹ ਸੀਗੇ, ਤੇ ਉਦੋਂ ਖੂਹਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਆ। ਕਿਤੇ ਕਿਤੇ ਜਦੋਂ ਫਿਰ ਇਹ ਪੜ੍ਹਨ ਨੂੰ, ਵੈਸੇ ਤਾਂ ਇਹ ਚੀਜ਼ਾਂ ਛੁਪਾ ਲਈਆਂ ਜਾਂਦੀਆਂ, ਇਹ ਨਸ਼ਰ ਨਹੀਂ ਕੀਤੀ ਜਾਂਦੀਆਂ, ਪਰ ਜਦੋਂ ਇਹ ਪੜ੍ਹੀਆਂ ਜਾਂਦੀਆਂ ਤਾਂ ਫਿਰ ਉਹ ਸਾਰਾ ਸੀਨ ਮੰਜ਼ਰ ਸਾਹਮਣੇ ਘੁੰਮਦਾ ਆ। ਤੇ ਸੀਐਮ ਦੇ ਬਿਆਨ ਦਾ ਜਿਹੜਾ ਆਪਾਂ ਸਾਰਾਂਸ਼ ਕੱਢੀਏ ਨਾ, ਕਾਬਲੇ ਤਾਰੀਫ ਮੈਂ ਇਹਨੂੰ ਬਿਆਨ ਕਹੂੰਗਾ ਕਿ ਉਹਨਾਂ ਨੇ ਬਹੁਤ ਦੁੱਖ ਦੀ ਰਗ ਦੇ ਉੱਪਰ ਹੱਥ ਰੱਖਿਆ। ਇੱਥੋਂ ਹੀ ਉਹਨਾਂ ਨੇ ਸਟਾਰਟ ਕੀਤਾ ਕਿ ਮਹਿੰਗੇ ਮੁੱਲ ਮਲੀ ਜਿਹੜੀ ਆਜ਼ਾਦੀ ਆ, ਸ਼ਾਇਦ ਅਸੀਂ ਉਹਨੂੰ ਸੱਚੀ ਨਹੀਂ ਸਮਝ ਸਕੇ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਜਿਹੜਾ ਉਹਨਾਂ ਨੇ ਦਰਦ ਹੰਢਾਇਆ ਸੀ ਉਹ ਕਿੰਨਾ ਕੁ ਗਹਿਰਾ, ਕਹਿ ਲਓ ਕਿ ਸਮੁੰਦਰਾਂ ਵਾਲਾ ਦਰਦ ਸੀਗਾ। ਸੋ ਸੀਐਮ ਦੇ ਬਿਆਨ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਜਿੰਨੀਆਂ ਕੁ ਬਖਤੀਆਂ ਦਾ ਉਜਾੜਾ ਹੋਇਆ ਵੀ ਇਹਨੂੰ ਇੱਕ ਵਾਰ ਚੇਤੇ ਕਰਕੇ ਦੇਖੋ, ਤਾਂ ਸਾਨੂੰ ਉਹਦੇ ਵਿੱਚੋਂ ਵਧੀਆ ਤਸਵੀਰ ਤੁਹਾਨੂੰ ਮੂਹਰੇ ਮਿਲੂਗੀ। ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਔਖੇ ਸਮਿਆਂ ਦੇ ਵਿੱਚ ਆਪਾਂ ਆਜ਼ਾਦੀ ਲਈ ਆ, ਇਹ ਸੋਚ ਕੇ ਲਈ ਸੀਗੀ ਕਿ ਸਾਡਾ ਜਿਹੜਾ ਅਗਲਾ ਨੌਜਵਾਨ ਪੀੜ੍ਹੀ ਆਊਗੀ, ਓਬਵੀਅਸਲੀ ਅਸੀਂ ਨੌਜਵਾਨ ਪੀੜ੍ਹੀ ਦੇ ਵਿੱਚੋਂ ਗਾਹਾਂ ਆਪਣਾ ਭਵਿੱਖ ਲੱਭਣਾ ਆ ਦੇਸ਼ ਦਾ। ਉਦੋਂ ਸਾਡਾ ਨਾਰਾ ਇਹ ਸੀਗਾ ਕਿ ਅਸੀਂ ਗੋਰਿਆਂ ਨੂੰ ਬਾਹਰ ਕੱਢਣਾ ਆ, ਜ਼ੋਰ ਲਾਇਆ, ਬ੍ਰਿਟਿਸ਼ ਨੂੰ ਬਾਹਰ ਕੱਢਣਾ ਆ। ਤੇ ਅੱਜ ਸਥਿਤੀ ਕੀ ਬਣ ਗਈ ਆ, ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹੀ ਗੋਰਿਆਂ ਦੇ ਮੁਲਕ ਦੇ ਵਿੱਚ ਜਾ ਕੇ ਨੌਕਰੀਆਂ ਲੱਭਦੀ, ਜਾਂ ਆਪਣਾ ਚੰਗਾ ਜੀਵਨ ਲੱਭਦੀ ਆ। ਜੀਵਨ ਤਾਂ ਉਹਨਾਂ ਨੂੰ ਦੇਣਾ ਸੀ ਅਸੀਂ ਆਪਣੀ ਕੰਟਰੀ ਦੇ ਵਿੱਚ, ਦੇਸ਼ ਦੇ ਵਿੱਚ। ਸੋ ਇਹ ਤਾਂ ਉਲਟੀ ਬਿਪਤਾ ਆ ਗਈ। ਇੱਥੇ ਹੀ ਜਾ ਕੇ ਫਿਰ ਦਲਜੀਤ ਜੀ ਕਨਫਿਊਜ਼ਨ ਪੈਦਾ ਹੁੰਦਾ ਕਿ ਅਸੀਂ ਇਹ ਭਲੇ ਲਈ ਲੈ ਲਈ ਸੀਗੀ ਕਿ ਨਹੀਂ ਲਈ ਸੀਗੀ। ਜੀ, ਤੇ ਖੈਰ ਤੁਸੀਂ ਗੱਲ ਦੁਆਬੇ ਦੀ ਕੀਤੀ ਆ। ਗੁਲਜ਼ਾਰ ਸਿੰਘ ਸੰਧੂ ਹੁਣਾਂ ਨੇ ਕਾਫੀ, ਮੈਂ ਉਹਨਾਂ ਨੂੰ ਪੜ੍ਹਿਆ, ਉਹਨਾਂ ਨੇ ਕਹਿ ਲਓ ਇੱਕ ਰੂਪਾਂਤਰਨ, ਕਹਾਣੀ ਰੂਪਾਂਤਰਨ ਦੇ ਵਿੱਚ ਐਡੀਆਂ ਦਰਦਨਾਕ ਸਟੋਰੀਜ਼ ਲਿਖੀਆਂ, ਖਾਸ ਤੌਰ ਦੇ ਉੱਤੇ ਕਿਉਂਕਿ ਮੈਂ ਵੀ ਦੁਆਬੇ ਦਾ, ਜਲੰਧਰ ਜ਼ਿਲ੍ਹਾ ਫਲੌਰ ਦੇ ਕੋਲ ਮੇਰਾ ਪਿੰਡ ਆ, ਤੇ ਬੰਗਿਆ ਹਲਕੇ ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਰਾਸਦੀਆਂ ਹੋਈਆਂ, ਇਦਾਂ ਲੱਗਦਾ ਆ ਜਿੱਦਾਂ ਉਹ ਪਿੰਡਾਂ ਦੇ ਨਾਂ ਵੀ ਆ, ਉਹ ਤੋਂ ਲੱਗਦਾ ਜਿੱਦਾਂ ਹੈ ਤਾਂ ਉਹ ਰੀਅਲ ਸਟੋਰੀਜ਼ ਹੈਗੀਆਂ, ਹੱਡ ਬੀਤੀਆਂ ਜਾਂ ਜੱਗ ਬੀਤੀਆਂ, ਕਿ ਪਿੰਡਾਂ ਦੇ ਪਿੰਡ ਜਿਹੜੇ ਆ ਤਬਾਹ ਹੋ ਗਏ। ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਵੀ ਅਸੀਂ ਇਕੱਠੇ ਰਹਿੰਦੇ ਸੀ, ਮੁਸਲਮਾਨ ਹਿੰਦੂ ਕੋਈ ਹੈ ਹੀ ਨਹੀਂ ਸੀ ਇਦਾਂ ਦੀ ਚੀਜ਼। ਸਭ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਥੋੜਾ ਜਿਹਾ ਮੈਂ ਰੂਪਾਂਤਰਨ ਜਿਹੜਾ ਦੱਸਦਾ ਜਾਵਾਂ ਕਿ 1091 ਦੇ ਕਰੀਬ ਲਸਾੜਾ ਸਾਹਿਬ ਪਹਿਲਾ ਮੁਸਲਮਾਨ ਹਮਲਾ ਹੁੰਦਾ ਲਾਹੌਰ ਦੇ ਉੱਤੇ। 1192 ਦੇ ਵਿੱਚ ਮੁਸਲਮਾਨ ਦਿੱਲੀ ਜਿਹੜੀ ਜਿੱਤਦੇ ਆ। ਉਹ ਤੋਂ ਪਹਿਲਾਂ ਅਸੀਂ ਕੌਣ ਸੀ? ਅਸੀਂ ਧਰਮ ਦੇ ਆਧਾਰ ਦੇ ਉੱਤੇ ਤਾਂ ਜਿਹੜੇ ਵੰਡ ਹੋ ਗਏ, ਧਰਮ ਦੇ ਆਧਾਰ ਦੇ ਉੱਤੇ ਮੈਂ ਸਿੱਖ ਬਣ ਗਿਆ, ਤੁਸੀਂ ਕੋਈ ਹਿੰਦੂ ਬਣ ਗਿਆ, ਕੋਈ ਮੁਸਲਮਾਨ ਬਣ ਗਿਆ, ਕੋਈ ਵੀ ਕੁਛ ਵੀ ਬਣ ਗਿਆ, ਪਰ ਅਸੀਂ ਉਸ ਖਿੱਤੇ ਦੇ ਵਸਨੀਕ ਸੀ। ਅਸੀਂ ਇੱਕ DNA ਵਾਲੇ ਬੰਦੇ ਸੀ, ਚਾਹੇ ਪਾਕਿਸਤਾਨੀ ਆ, ਚਾਹੇ ਬੰਗਲਾਦੇਸ਼ੀ ਆ, ਚਾਹੇ ਇੰਡੀਆ। ਇਹਨੂੰ ਇੰਡੀਅਨ ਕੰਟੀਨੈਂਟਲ ਜਿਹੜੇ ਲੋਕ ਆ ਮੰਨਦੇ ਆ। ਅੱਜ ਵੀ ਅਸੀਂ ਜੇ ਪਾਕਿਸਤਾਨੀ ਬੰਦਾ ਖੜਾ ਹੋਵੇ ਇੱਕ ਪਾਸੇ ਆਪਾਂ ਖੜੇ ਹੋਈਏ ਤਾਂ ਮੈਨੂੰ ਲੱਗਦਾ ਆ ਵੀ ਗੋਰੇ ਪਛਾਣ ਨਹੀਂ ਸਕਦੇ, ਉਹ ਇੰਡੀਅਨ ਹੀ ਕਹਿਣਗੇ। ਜੀ ਬਿਲਕੁਲ ਇਦਾਂ ਹੁੰਦੀ ਹੈ ਨਾ, ਕਿਉਂਕਿ ਸਾਡਾ ਜਿਹੜਾ ਆ ਸ਼ਕਲਾਂ ਸੂਰਤਾਂ, ਖਾਣ ਪੀਣ, ਵਿਵਹਾਰ, ਸੱਭਿਆਚਾਰ ਸਭ ਕੁਝ ਮਿਲਦਾ, ਜਦ ਕਿ ਇੱਕ ਧਰਮ ਦੇ ਆਧਾਰ ਦੇ ਉੱਤੇ ਇਦਾਂ ਦੀ ਲੀਕ ਖਿੱਚ ਦਿੱਤੀ ਗਈ ਵੀ ਉਹ ਤੋਂ ਬਾਅਦ ਸਾਨੂੰ ਸਮਝ ਹੀ ਨਹੀਂ ਲੱਗੀ ਵੀ ਅਸੀਂ ਉਸ ਤਰੀਕੇ ਦੇ ਨਾਲ ਕਿੱਦਾਂ ਲੈਣੀ। ਖੈਰ, ਤੁਸੀਂ ਬਿਆਨ ਕੀਤਾ ਕਿ ਅੱਜ ਜਿਹੜਾ ਆ ਸਾਡੀ ਮਾਈਗ੍ਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ, ਜਿੱਦਾਂ ਹੁਣ ਵਿਸਥਾਪਨ ਪਹਿਲਾਂ ਉੱਥੇ ਹੋਇਆ, ਹੁਣ ਅਸੀਂ ਬਾਹਰ ਨੂੰ ਵੀ ਜਾਂਦੇ ਆ। ਇਹ 70 ਜਾਂ 75 ਸਾਲ ਦਾ ਜਿਹੜਾ ਆਪਾਂ ਰੱਖ ਲਈਏ ਇੱਕ ਇਹ ਟਾਈਮ ਪੀਰੀਅਡ, ਇਹਦੇ ਵਿੱਚ ਤੁਸੀਂ ਕੀ ਰੱਖਦੇ ਹੋ ਕਿ ਕਿੱਦਾਂ ਚੱਲਿਆ ਇਹ 75 ਸਾਲ ਆਜ਼ਾਦੀ ਜਿਹੜੀ ਆ ਕਿਸ ਤਰੀਕੇ ਦੇ ਨਾਲ ਚੱਲੀ ਆ? ਜੀ ਬਿਲਕੁਲ ਜੀ ਦਲਜੀਤ ਜੀ, ਇਹਦੇ ਪਰ ਚਰਚਾ ਕਰਨੀ ਜ਼ਰੂਰ ਬਣਦੀ ਆ ਕਿ ਸਾਡਾ, ਕਿਉਂਕਿ ਅਸੀਂ ਖੜੇ ਇਸ ਖੜੋਤ ਦੇ ਵਿੱਚ ਗਏ ਆ ਕਿ 75 ਸਾਲ ਦੀ ਅਸੀਂ ਜਸ਼ਨ ਇਹ ਆਜ਼ਾਦੀ ਦੀ ਸਾਲਗਿਰਾਹ ਮਨਾ ਰਹੇ ਆ। ਕੀ ਇਹ ਜਸ਼ਨ ਆ ਕਿ ਕੀ ਇਹ ਸਾਡੇ ਲਈ ਤਰਾਸਦੀ ਬਣ ਗਈ ਆ? ਇਸ ਤੋਂ ਪਹਿਲਾਂ ਕਿ ਮੈਂ 75 ਸਾਲ ਦੇ ਇਤਿਹਾਸ ਦੇ ਉੱਪਰ ਥੋੜਾ ਜਿਹਾ ਲੈ ਕੇ ਚੱਲਾਂ, ਅਗਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਉਹ ਥੋੜਾ ਜਿਹਾ ਸੀਐਮ ਦੇ ਬਿਆਨ ਦੇ ਉੱਪਰ, ਭਗਵੰਤ ਮਾਨ ਸਾਹਿਬ ਉਹਨਾਂ ਦੇ ਬਿਆਨ ਦੇ ਉੱਪਰ ਜਾਵਾਂ। ਉਹਨਾਂ ਨੇ ਜਿਸ ਤਰ੍ਹਾਂ ਇੱਕ ਹੋਰ ਵੀ ਇੱਕ ਟਿੱਪਣੀ ਕੀਤੀ ਆ ਕਿ ਸਾਨੂੰ ਲੋੜ ਸੀਗੀ ਇਸ ਵੰਡ ਦੇ ਦਰਦ ਨੂੰ ਅੱਜ ਚੰਗੀ ਤਰ੍ਹਾਂ ਮਹਿਸੂਸ ਕਰਨ ਦੀ, ਪਰ ਅਸੀਂ ਉੱਥੋਂ ਭਟਕ ਗਏ ਆ ਤੇ ਅਸੀਂ ਤੁਰ ਕਿੱਧਰ ਨੂੰ ਪਏ ਆ? ਜਿਹੜੇ ਆਜ਼ਾਦੀ ਘੁਲਾਟੀਏ ਸੀ ਜਾਂ ਸਾਡੇ ਸ਼ਹੀਦ ਸੀਗੇ, ਅਸੀਂ ਉਹਨਾਂ ਦੇ ਉੱਪਰ ਟਿੱਪਣੀਆਂ 'ਚ ਭਟਕ ਗਏ ਆ। ਭਗਤ ਸਿੰਘ ਦਾ ਉਹਨਾਂ ਨੇ ਕਾਫੀ ਕਹਿ ਲਓ ਕਿ ਗੰਭੀਰਤਾ ਨਾਲ ਉੱਥੇ ਬਿਆਨ ਕੀਤਾ। ਤੇ ਜੇ ਹੁਣ ਆਪਾਂ ਭਗਤ ਸਿੰਘ ਉਹਨਾਂ ਦੀ ਗੱਲ ਕਰੀਏ
ਸ਼ਹੀਦੇ ਆਜਮ ਨੇ ਜਦੋਂ ਆਜ਼ਾਦੀ ਬਾਰੇ ਸੰਘਰਸ਼ ਦੇ ਵਿੱਚ ਉਹ ਲੱਗੇ ਹੋਏ ਸੀਗੇ ਛੋਟੀ ਉਮਰ ਦੇ ਵਿੱਚ ਹੀ, ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਮੈਨੂੰ ਉਹਨਾਂ ਦੀ ਵਿਚਾਰਧਾਰਾ ਲੱਗਦੀ ਹੈ, ਆਪਾਂ ਚਿੱਠੀਆਂ ਬਾਰੇ ਵੀ ਗੱਲਬਾਤ ਜ਼ਰੂਰ ਕਰਦੇ ਚੱਲਾਂਗੇ ਚਮਨ ਲਾਲ ਹੋਣਾ ਦੀਆਂ, ਮੈਨੂੰ ਲੱਗਦਾ ਕਿ ਭਗਤ ਸਿੰਘ ਨੂੰ ਇਹ ਨਹੀਂ ਪਤਾ ਸੀਗਾ ਸਾਨੂੰ ਆਜ਼ਾਦੀ ਕਦੋਂ ਮਿਲਣੀ ਹੈ, ਕਿਉਂਕਿ ਉਹ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਆ। ਹੋ ਸਕਦਾ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਹੁੰਦਾ ਕਿ ਅਸੀਂ ਸ਼ੁਰੂਆਤ ਕਰ ਦਈਏ, ਸਾਨੂੰ ਦੇਖ ਕੇ ਅਗਲੀ ਪੀੜ੍ਹੀ ਆਏਗੀ, ਸ਼ਾਇਦ ਉਹ ਆਜ਼ਾਦੀ ਲੈ ਲੈਣ, ਸ਼ਾਇਦ ਉਹ ਵੀ ਰਹਿ ਜਾਣ, ਉਹਨਾਂ ਨੂੰ ਦੇਖ ਕੇ ਅਗਲੀ ਪੀੜ੍ਹੀ ਲੈ ਜਾਵੇ। ਪਰ ਭਗਤ ਸਿੰਘ ਨੇ ਇਹ ਜ਼ਰੂਰ ਤਵੱਕੋ ਕੀਤੀ ਹੋਈ ਕਿ ਜਦੋਂ ਸਾਨੂੰ ਆਜ਼ਾਦੀ ਮਿਲੇਗੀ ਤਾਂ ਸਾਡਾ ਮੁਲਕ ਜਾਣਾ ਕਿਹਨਾਂ ਦੇ ਹੱਥਾਂ ਦੇ ਵਿੱਚ ਆ। ਜੇ ਉਹ ਗਲਤ ਹੱਥਾਂ ਦੇ ਵਿੱਚ ਚਲ ਗਿਆ, ਜਿਹੜਾ ਅੱਜ ਸਾਨੂੰ ਲੱਗਦਾ ਆ, ਭਾਰਤ ਦੀ ਲੋਕਾਂ ਨੂੰ ਲੱਗਦਾ ਆ, ਫਿਰ ਉਸ ਆਜ਼ਾਦੀ ਦਾ ਫਾਇਦਾ ਕੀ ਆ। ਸੋ ਮਾਨ ਸਾਹਿਬ ਹੋਣੀ ਕਿ ਜਿੱਦਾਂ 16 ਮਾਰਚ ਨੂੰ ਉਸੇ ਭਗਤ ਸਿੰਘ ਦੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜੱਦੀ ਪਿੰਡ ਆ, ਚਲੋ ਇੱਕ ਵੱਖਰਾ ਵਿਸ਼ਾ ਹੈ ਕੋਈ ਜੱਦੀ ਪਿੰਡ ਹੈ ਜਾਂ ਨਹੀਂ ਹੈ, ਉੱਥੋਂ ਇਹੀ ਗੱਲਾਂ ਤੋਂ ਸ਼ੁਰੂਆਤ ਕੀਤੀ ਸੀ ਕਿ ਅਸੀਂ ਉਹ ਸੁਨਹਿਰੇ ਦਿਨ ਵਾਪਸ ਲੈ ਕੇ ਆਉਣੇ ਆ, ਅਸੀਂ ਆਜ਼ਾਦੀ ਦੇ ਸਹੀ ਮਾਇਨੇ ਸਮਝਣੇ ਆ, ਤੇ ਅਸੀਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਬਾਹਰ ਜਾ ਰਹੀ ਹੈ ਉਹਨਾਂ ਮੁਲਕਾਂ ਦੇ ਵਿੱਚ ਹੀ ਉਹਨੂੰ ਰੋਕਣਾ ਆ। ਸੋ ਅੱਜ 5 ਮਹੀਨੇ ਹੋ ਗਏ ਆ, ਉਹ ਕਹਿ ਰਿਹਾ ਕਿ ਅਸੀਂ ਉਸੇ ਤਰਜ਼ ਦੇ ਉੱਪਰ ਕੰਮ ਕਰ ਰਹੇ ਹਾਂ ਔਰ ਅਸੀਂ ਕਰਦੇ ਰਵਾਂਗੇ, ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। ਤੇ ਫਿਰ 75 ਸਾਲ ਕਿੱਦਾਂ ਰਿਹਾ? 75 ਸਾਲ ਦਾ ਇਤਿਹਾਸ ਦਲਜੀਤ ਜੀ, ਵੈਸੇ ਤਾਂ ਜੇ ਇਹਨੂੰ ਆਪਾਂ ਛੂਹਣਾ ਸ਼ੁਰੂ ਕਰੀਏ ਨਾ, ਇਹ ਤੇ ਸਮਾਂ ਚਾਹੀਦਾ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਥੋੜੀ ਝਾਤ ਪਾ ਲਈਏ। ਜਾਣਕਾਰੀ ਦੇ ਲਈ ਮੈਂ ਦੱਸਦਾ ਕਿ ਜਿਹੜਾ ਆਜ਼ਾਦੀ ਦਾ ਆਪਾਂ ਇਹ ਇਤਿਹਾਸ ਮਨਾ ਰਹੇ ਹਾਂ ਜਾਂ ਵਰ੍ਹੇਗੰਢ ਮਨਾ ਰਹੇ ਹਾਂ, ਇਹ ਇਕੱਲਾ ਭਾਰਤ ਨਹੀਂ 15 ਅਗਸਤ ਨੂੰ ਮਨਾਉਂਦਾ ਹੁੰਦਾ, 4 ਦੇਸ਼ ਹੋਰ ਵੀ ਹੈਗੇ ਸਾਡੇ ਵਰਲਡ ਦੇ ਵਿੱਚ ਜਿਹੜੇ 15 ਅਗਸਤ ਨੂੰ ਹੀ ਇਹ ਜਸ਼ਨ ਮਨਾਉਂਦੇ ਨੇ ਆਪਣੀ ਆਜ਼ਾਦੀ ਦਾ। ਨਾਰਥ ਕੋਰੀਆ ਤੇ ਸਾਊਥ ਕੋਰੀਆ ਦੀ ਆਪਾਂ ਗੱਲ ਕਰ ਸਕਦੇ ਹਾਂ। ਵੈਸੇ ਇਹ 1945 ਚ ਦਲਜੀਤ ਜੀ ਵੱਖ ਹੋਏ ਸੀਗੇ, ਪਰ ਇਹ 15 ਅਗਸਤ ਨੂੰ ਆਪਣਾ ਆਜ਼ਾਦੀ ਜਸ਼ਨ ਮਨਾਉਂਦੇ ਨੇ, ਤੇ ਆਪਾਂ ਇਹਨਾਂ ਨੂੰ ਈਸਟ ਏਸ਼ੀਅਨ ਕੰਟਰੀ ਦੇ ਵਿੱਚ ਰੱਖ ਸਕਦੇ ਹਾਂ ਜੇ ਆਪਾਂ ਉਹਨੂੰ ਥੋੜਾ ਵਰਗੀਕਰਨ ਕਰੀਏ। ਤੇ ਦੂਜਾ ਆਪਣੇ ਕੋਲ ਦੇਸ਼ ਆਉਂਦਾ ਹੈਗਾ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਛੋਟਾ ਜਿਹਾ ਮੁਲਕ ਆ ਇਹ, ਸੈਂਟਰਲ ਅਫਰੀਕਨ ਦੇਸ਼ ਆ ਇਹ, ਉਹ ਵੀ 15 ਅਗਸਤ ਨੂੰ ਹੀ ਮਨਾਉਂਦਾ ਆ। ਤੇ ਮਿਡਲ ਈਸਟ ਦੇ ਵਿੱਚ ਆਪਣੇ ਕੋਲ ਇੱਕ ਛੋਟਾ ਜਿਹਾ ਦੇਸ਼ ਹੈਗਾ ਆ ਬਹਿਰੀਨ, ਉਹ ਵੀ 15 ਅਗਸਤ ਨੂੰ ਹੀ ਜਸ਼ਨ ਆਜ਼ਾਦੀ ਮਨਾਉਂਦਾ ਆ। ਤੇ ਇੱਕ ਯੂਰਪ ਦਾ ਬਹੁਤ ਛੋਟਾ ਜਿਹਾ ਦੇਸ਼ ਹੈ, ਸ਼ਾਇਦ ਸਾਡੀ ਨਿਗਾਹ ਦੇ ਵਿੱਚ ਵੀ ਘੱਟੇ ਹੀ ਆਉਂਦਾ ਆ, ਲਿੰਗਸਟਨ ਟਾਈਮ, ਉਹ ਵੀ 15 ਅਗਸਤ ਦੇ ਦਿਨ ਨੂੰ ਹੀ ਆਪਣਾ ਆਜ਼ਾਦੀ ਜਸ਼ਨ ਮਨਾਉਂਦੇ ਨੇ। ਇਹ ਸਿਰਫ ਸੀਗਾ ਕਿ ਸਾਡੇ ਸਰੋਤਿਆਂ ਦੇ ਨਾਲ ਇੱਕ ਜਾਣਕਾਰੀ 'ਚ ਵਾਧਾ ਕਰਦੀ, ਉਹਨਾਂ ਨੂੰ ਚੰਗਾ ਲੱਗੇਗਾ। ਹੁਣ ਤੁਹਾਡਾ ਜਿਹੜਾ ਮੇਨ ਸਵਾਲ ਸੀਗਾ ਕਿ 75 ਵਰ੍ਹੇ ਦਾ ਇਤਿਹਾਸ ਹੋ ਗਿਆ, ਅਸੀਂ ਕੀ ਪਾਇਆ ਕੀ ਖੱਟਿਆ, ਕਿੱਦਾਂ ਇਹ ਸ਼ੁਰੂਆਤ ਹੋਈ ਆ। ਦੇਖੋ, ਜਦੋਂ ਵੀ ਇਹ ਆਪਾਂ ਆਜ਼ਾਦੀ ਦਿਵਸ ਦੀ ਗੱਲ ਕਰਦੇ ਨਾ, ਨਾਲ ਨਾ ਐਨਵਰਸਰੀ ਸ਼ਬਦ ਲਗਾ ਲਿਆ ਜਾਂਦਾ ਆ, ਜਾਂ ਆਪਾਂ ਉਹਨੂੰ ਪੰਜਾਬੀ ਦੇ ਵਿੱਚ ਕਹਿ ਸਕਦੇ ਆ ਕਿ ਸਾਲਗਿਰਾ ਮਨਾ ਲਿਆ ਜਾਂਦਾ ਆ। ਵੈਸੇ ਜਿਹੜੀ ਇਹ ਪੋਲੀਟੀਕਲ ਪਾਰਟੀਆਂ ਸੀਗੀਆਂ ਸ਼ੁਰੂਆਤ ਤੋਂ, ਉਦੋਂ ਕਾਂਗਰਸ ਸੀਗੀ, ਅੱਜ ਉਹੀ ਵਾਂਗਡੋਰ ਸਾਡੇ ਕੋਲ ਬੀਜੇਪੀ ਦੇ ਹੱਥ ਆ ਗਈ ਆ, ਵਿਚਾਲੇ ਹੋਰ ਵੀ ਚੱਲਦੀਆਂ ਰਹੀਆਂ। ਇੱਕ ਫਰੇਮ ਦੇ ਮੁਤਾਬਕ, ਇੱਕ ਤਰਤੀਬ ਦੇ ਮੁਤਾਬਕ ਇਹਨਾਂ ਨੂੰ ਸਾਲਗਿਰਾ ਦੀ ਰੰਗਤ ਦੇ ਕੇ ਅੱਗੇ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਮੈਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਦੇਣਾ। ਆਪਾਂ ਪਹਿਲਾਂ 1997 ਦੀ ਗੱਲ ਕਰ ਲੈਂਦੇ ਹਾਂ, ਲਾਗੇ ਤੋਂ ਸ਼ੁਰੂ ਹੋ ਜੰਨੇ ਆ। 1997 ਦੇ ਵਿੱਚ ਇੰਦਰ ਕੁਮਾਰ ਗੁਜਰਾਲ ਜੀ ਨੇ ਇਹਨੂੰ ਗੋਲਡਨ ਜੁਬਲੀ ਦਾ ਨਾਂ ਦੇ ਕੇ ਇਹਦੀ ਸ਼ਤਾਬਦੀ ਮਨਾਈ। ਜ਼ਿਆਦਾ ਪ੍ਰਚਾਰ ਗਿਆ ਸੀ ਉਦੋਂ, ਟਿਕਟ ਵਗੈਰਾ ਬਹੁਤ ਜ਼ਿਆਦਾ, ਇਸੇ ਤਰ੍ਹਾਂ ਇਦੋਂ ਵੀ ਜ਼ਿਆਦਾ ਉਹਨੂੰ ਕਹਿ ਲਓ ਵੀ ਡਰਾਮੈਟਿਕ ਬਣਾਇਆ ਗਿਆ ਸੀ ਜੀ। ਪਰ ਇਹਦੇ ਵਿੱਚ ਲੋਕੀ ਮੇਰੇ ਖਿਆਲ ਹਜੇ ਵੀ ਉਹ ਚੀਜ਼ ਨੂੰ ਸਮਝ ਨਹੀਂ ਸਕੇ ਹੈਗੇ। ਮੈਂ ਕੋਈ ਇਹਨਾਂ ਦੀ ਜਿਹੜੇ ਇਹ ਸ਼ਖਸੀਅਤਾਂ ਆਪਣੀਆਂ ਮਹਾਨ ਰਹੀਆਂ ਨੇ, ਮੈਂ ਕੋਈ ਇਹਨਾਂ ਦੀ ਨਿੰਦਾ ਨਹੀਂ ਕਰਦਾ ਹੈਗਾ ਜਾਂ ਮੈਂ ਪਾਰਟੀਆਂ ਦੇ ਕੋਈ ਖਿਲਾਫ ਨਹੀਂ ਬੋਲ ਰਿਹਾ, ਪਰ ਮੈਨੂੰ ਦਲਜੀਤ ਜੀ ਐਂ ਲੱਗਦਾ ਕਿ ਗਿਣੇ ਮਿੱਥੇ ਢੰਗ ਦੇ ਨਾਲ ਇੱਕ ਫਰੇਮ ਬਣਾਇਆ ਗਿਆ। ਉਸ ਫਰੇਮ ਦੇ ਵਿੱਚ ਬਹੁਤ ਹਿਸਾਬ ਦੇ ਨਾਲ ਫੋਟੋਆਂ ਟਕਾਈਆਂ ਗਈਆਂ ਜੀ। ਬੰਦੇ ਤਾਂ ਉਦੋਂ ਬਹੁਤ ਸੀਗੇ ਜਿਨ੍ਹਾਂ ਨੂੰ ਆਪਾਂ ਉਹ ਸਾਲਗਿਰਾ ਦੇ ਵਿੱਚ ਲੈ ਸਕਦੇ ਸੀ, ਲੇਕਿਨ ਬੰਦੇ ਚੁਣੇ ਗਏ। 1997 ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਜਾਣੀ ਕਿ ਮਹਾਤਮਾ ਗਾਂਧੀ ਜੀ, ਉਹਨਾਂ ਨੂੰ ਕਹਿ ਗਏ ਕਿ ਅਸੀਂ ਇਹਦੀ ਸਾਲਗਿਰਾ ਮਨਾ ਰਹੇ ਹਾਂ, ਇਹ ਸਾਡੇ ਫਰੇਮ ਦੇ ਵਿੱਚ ਆ ਗਏ। ਨਾਲ ਪੰਡਿਤ ਜਵਾਹਰ ਲਾਲ ਨਹਿਰੂ ਜੀ ਆ ਗਏ, ਤੇ ਨਾਲ ਸਾਡੇ ਕੋਲ ਸੀਗੇ ਸੁਭਾਸ਼ ਚੰਦਰ ਬੋਸ। ਉਹਨਾਂ ਸਮਿਆਂ ਦੇ ਵਿੱਚ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੂੰ ਕਹਿ ਲਓ ਕਿ ਵੱਡੇ ਫਰੇਮ 'ਚ ਲਿਆਂਦਾ ਗਿਆ, ਲੇਕਿਨ ਸੁਭਾਸ਼ ਚੰਦਰ ਨੂੰ ਪਤਾ ਨਹੀਂ ਲੱਗਾ ਕਿ ਉਹ ਸੀਗਾ ਕਿ ਨਹੀਂ ਸੀਗਾ, ਲੇਕਿਨ ਵੈਸੇ ਵਿੱਚ ਪਾ ਲਿਆ ਗਿਆ। ਸੋ ਫਿਰ ਆਪਣੇ ਕੋਲ ਆਉਂਦਾ ਹੈਗਾ 2007 ਦਾ ਸਮਾਂ, ਜਦੋਂ ਸਾਡੇ ਕੋਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀਗੀ। ਉਹਨਾਂ ਨੇ ਸੋਚਿਆ ਕਿ ਥੋੜਾ ਜਿਹਾ ਫਰੇਮ ਨੂੰ ਵੱਡਾ ਕਰੀਏ ਕਿ ਸਾਡਾ ਜਿਹੜਾ ਔਰਾ ਵਧੇਗਾ। ਉਹਨਾਂ ਨੇ ਇਹਨੂੰ 5 ਵੱਖ-ਵੱਖ ਐਨਵਰਸਰੀਆਂ ਸਾਲਗਿਰਾ ਦੇ ਵਿੱਚ ਵੰਡ ਦਿੱਤਾ। ਉਹਦੇ ਵਿੱਚ ਸਾਡੇ ਕੋਲ ਪਹਿਲਾ ਸੀਗਾ ਜੀ ਕਿ ਅਸੀਂ ਜਿਹੜਾ ਗਦਰ ਲਹਿਰ ਸਾਡੇ ਕੋਲ ਸ਼ੁਰੂਆਤ ਹੋਈ ਸੀ 1857 ਦੀ, ਕਿ ਅਸੀਂ ਤਾਂ ਇਹ ਮੰਨਦੇ ਹਾਂ ਕਿ ਆਜ਼ਾਦੀ ਦੀ ਲੜਾਈ ਉੱਥੋਂ ਸਾਡੀ ਸਟਾਰਟ ਹੋਈ ਸੀਗੀ। ਔਰ ਗੱਲ ਵੀ ਸਹੀ ਆ ਕਿ ਉੱਥੋਂ ਛੋਟਾ ਗਦਰ ਸੀਗਾ, ਦਬਾ ਦਿੱਤਾ ਗਿਆ ਸੀ, ਲੇਕਿਨ ਚਿਣਗ ਉੱਥੋਂ ਪੈਦਾ ਹੋ ਗਈ ਸੀਗੀ। ਸੋ ਉਹਨਾਂ ਨੇ ਕਿਹਾ ਕਿ 150 ਸਾਲਾ ਗਦਰ ਇਤਿਹਾਸ ਨੂੰ ਸਮਰਪਿਤ ਇਹ ਐਨਵਰਸਰੀ ਅਸੀਂ ਕਰ ਰਹੇ ਹਾਂ 150 ਸਾਲਾਂ ਦੀ। ਦੂਸਰਾ ਉਹਨਾਂ ਨੇ ਕਿਹਾ ਕਿ ਅਸੀਂ ਯਾਦ ਕਰ ਰਹੇ ਹਾਂ 60 ਸਾਲ ਸਾਡੇ ਆਜ਼ਾਦੀ ਦੇ, ਕਿਉਂ 2007 60 ਸਾਲ ਬਣ ਗਿਆ। ਤੀਸਰਾ ਉਹਨਾਂ ਨੇ ਕਿਹਾ ਕਿ ਬਾਲ ਗੰਗਾਧਰ ਤਿਲਕ ਦਾ ਜਨਮ ਦਿਨ ਅਸੀਂ ਇਹਦੇ ਵਿੱਚ ਸ਼ਾਮਲ ਕਰਦੇ ਹਾਂ, ਜਿਹਨੂੰ ਮੇਰੇ ਖਿਆਲ ਕਿਸੇ ਨੇ ਯਾਦ ਹੀ ਨਹੀਂ ਕੀਤਾ ਜੀ। ਇਸ ਸ਼ਖਸੀਅਤ ਨੂੰ ਉਹ ਫਰੇਮ ਦੇ ਵਿੱਚ ਬਹੁਤ ਛੋਟਾ ਜਿਹਾ ਕਰਕੇ ਦਿਖਾ ਦਿੱਤਾ ਗਿਆ।
ਉਦੋਂ ਥੋੜਾ ਜਿਹਾ ਉਜਾਗਰ ਕਰਨਾ ਸ਼ੁਰੂ ਕੀਤਾ ਭਗਤ ਸਿੰਘ ਦੇ ਨਾਮ ਨੂੰ ਕਿ 75 ਸਾਲ ਦਾ ਇਹਨਾਂ ਦਾ ਸ਼ਹਾਦਤ ਹੋ ਗਈ ਆ ਜੀ, ਅਸੀਂ ਇਹਨਾਂ ਨੂੰ ਐਨੀਵਰਸਰੀ ਮਨਾ ਰਹੇ ਹਾਂ ਤੇ ਇਹਨਾਂ ਦੇ 100 ਸਾਲ ਜਨਮ ਦਿਨ ਦੇ ਹੋ ਗਏ ਆ, ਅਸੀਂ ਇਹਨਾਂ ਨੂੰ ਮਨਾ ਰਹੇ ਹਾਂ। ਸੋ ਦੇਖੋ ਇੱਥੇ ਫਰੇਮ ਦੀ ਸੈਟਿੰਗ ਆ, ਕਾਫੀ ਵਿਵਾਦ ਵਾਲਾ ਮੁੱਦਾ ਹੈ ਜੇ ਆਪਾਂ ਇਹਦੇ ਉੱਪਰ ਖੁੱਲ ਕੇ ਬੋਲੀਏ, ਪਰ ਮੈਨੂੰ ਲੱਗਦਾ ਕਿ ਇਹ ਫਰੇਮ ਸੈਟਿੰਗ ਹੁੰਦੀ ਹੈ ਕਿ ਇੱਕਦਮ ਇਹ ਸਾਰੇ ਫਰੇਮ ਕਿੱਦਾਂ ਚੇਂਜ ਹੋ ਜਾਂਦੇ ਆ। ਸ਼ਾਇਦ ਕਿ ਯਕੀਨਨ ਸਰਕਾਰਾਂ ਇਹ ਫਰੇਮ ਚੇਂਜ ਕਰਦੀਆਂ ਜਲਦੀ ਦੇ ਨਾਲ। ਹੁਣ ਮੈਂ ਮੌਜੂਦਾ ਸਰਕਾਰ ਦੇ ਉੱਪਰ ਆਉਣਾ 2022 ਦਾ, ਹੁਣ ਸਾਡਾ ਫਰੇਮ ਕੀ ਆ? ਸਾਡੇ ਫਰੇਮ ਦੇ ਵਿੱਚ ਲਗਭਗ ਸਾਰੇ ਬਾਹਰ ਹੋ ਗਏ ਆ। ਹੁਣ ਸਾਡੇ ਕੋਲ ਇਸ ਫਰੇਮ ਦੇ ਵਿੱਚ ਕੀ ਆ? ਵੱਲਭ ਭਾਈ ਪਟੇਲ ਆ, ਵੱਡੇ ਵੱਡੇ ਬੁੱਤ ਪਹਿਲਾਂ ਲਗਾ ਦਿੱਤੇ ਗਏ ਸੀਗੇ, ਪ੍ਰਚਾਰ ਦਿੱਤਾ ਗਿਆ ਸੀਗਾ, ਇਸੇ ਕਰਕੇ ਪ੍ਰਚਾਰ ਦਿੱਤਾ ਗਿਆ ਸੀ। ਸ਼ਾਇਦ 3000 ਕਰੋੜ ਰੁਪਇਆ ਲਾਤਾ ਜੀ। ਤੇ ਵਿਰਸਾ ਮੁੰਡਾ ਜੀ ਇਸ ਯੂਨੀਵਰਸਿਟੀ ਦੇ ਵਿੱਚ ਮਨਾਏ ਜਾ ਰਹੇ, ਉਹਨਾਂ ਦੀ ਯੂਨੀਵਰਸਿਟੀ ਮਨਾਈ ਜਾ ਰਹੀ ਹੈ, ਲੇਕਿਨ ਸਾਨੂੰ ਉਹਦੇ ਇਤਿਹਾਸ ਦਾ ਨਹੀਂ ਪਤਾ, ਸਾਨੂੰ ਪਤਾ ਨਹੀਂ ਸ਼ਖਸੀਅਤ ਹੈ ਕੀ ਆ, ਕਿਉਂਕਿ ਪ੍ਰਚਾਰ ਨਹੀਂ ਜਾ ਰਿਹਾ। ਤੇ ਵਿਸ਼ਵ ਦੀ ਮੈਂ ਮਹਾਨ ਸ਼ਖਸੀਅਤ ਕਹਿ ਦਿੰਦਾ ਆ, ਸਾਡੇ ਤਾਂ ਭਾਰਤ ਦੇ ਵਿੱਚ ਉਸ ਸ਼ਖਸ ਨੂੰ, ਮਹਾਨ ਸ਼ਖਸੀਅਤ ਨੂੰ ਸਿਰਫ ਕਹਿ ਦਿੰਦਾ ਵੀ ਦਲਿਤਾਂ ਦਾ ਮਸੀਹਾ ਦੇਵਤਾ। ਉਹ ਬਈ ਉਹਨੇ ਰਾਸ਼ਟਰ ਦੇ ਲਈ ਕੰਮ ਕੀਤਾ, ਉਹਨੇ ਸੰਵਿਧਾਨ ਦੇ ਉੱਪਰ ਕੰਮ ਕੀਤਾ, ਔਰ ਉਹਦੀਆਂ PhDਆਂ ਬਾਹਰ ਹੁੰਦੀਆਂ ਨੇ, ਬਾਹਰੋਂ ਪੜ੍ਹ ਕੇ ਆਇਆ। ਨਾਮ ਆ ਡਾਕਟਰ ਭੀਮ ਰਾਓ ਅੰਬੇਦਕਰ। ਇਹਦੀ ਵੀ ਸਾਲਗਿਰਾ ਐਨੀਵਰਸਰੀ ਮਨਾਈ ਜਾ ਰਹੀ ਹੈ। ਇਹ ਸਾਡੇ ਹੁਣ 2022 ਦੇ ਫਰੇਮ ਦੇ ਵਿੱਚ ਹੈ। ਜਿੱਦਾਂ ਤੁਸੀਂ ਗੱਲ ਕੀਤੀ ਕਿ 1947 ਤੋਂ ਬਾਅਦ ਜੇ ਆਪਾਂ ਵੱਖ-ਵੱਖ ਦੇਖੀਏ, ਖਾਸ ਤੌਰ ਦੇ ਉੱਤੇ ਬਜ਼ੁਰਗਾਂ ਤੋਂ ਅਸੀਂ ਪੁੱਛਦੇ, ਉਹ ਦੱਸਦੇ ਵੀ ਸਾਡੇ ਲੀਡਰ ਜਿਹੜੇ ਸੀ ਮਹਾਤਮਾ ਗਾਂਧੀ ਸੀ ਜੀ ਤੇ ਜਵਾਹਰ ਲਾਲ ਨਹਿਰੂ ਸੀ। ਫਿਰ BP ਸਿੰਘ ਸਰਕਾਰ ਤੋਂ ਬਾਅਦ ਫਰੇਮਵਰਕ ਥੋੜਾ ਜਿਹਾ ਬਦਲਦਾ ਆ, ਫਿਰ ਇੱਕ ਬਹੁਜਨ ਮੂਵਮੈਂਟ ਚੱਲਦੀ ਆ, ਕਾਂਸ਼ੀ ਰਾਮ ਹੁਣੀ ਉੱਪਰ ਆਉਂਦੇ ਆ, ਫਿਰ ਡਾਕਟਰ ਅੰਬੇਦਕਰ ਆਉਂਦੇ ਆ ਜੀ। ਜਿਹੜਾ ਭਾਰਤ ਰਤਨ ਅਵਾਰਡ ਬਾਕੀਆਂ ਨੂੰ ਮਿਲ ਚੁੱਕਾ, ਜਿਹੜੇ ਉਹ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਦੇ ਉੱਤੇ, ਉਹਨੂੰ ਜਾ ਕੇ 1990 ਦੇ ਵਿੱਚ ਜਾ ਕੇ ਦਿੱਤਾ ਜਾਂਦਾ ਜੀ, ਬਹੁਤ ਲੇਟ ਜੀ ਜੀ, ਹਨਾ। ਇਹਦਾ ਮਤਲਬ ਫਿਰ ਇਦਾਂ ਹੀ ਹੁਣ ਜਿਹੜਾ ਆ, ਜਦ ਅਸੀਂ ਜੋ ਆਪਣੀ ਸਟੱਡੀ ਦੇ ਵਿੱਚ ਦੇਖਿਆ, ਚਾਹੇ ਅਸੀਂ ਪ੍ਰਾਇਮਰੀ ਸਕੂਲ 'ਚ ਜਾਂ ਹਾਈ ਸਕੂਲ ਦੇ ਵਿੱਚ ਦੇਖਿਆ, ਉਹਦੇ ਵਿੱਚ ਸਰਦਾਰ ਭਗਤ ਸਿੰਘ ਹੁਣੀ ਸ਼ਹੀਦ ਆਜਮ ਦਾ ਅਸੀਂ ਨਾਂ ਦਿੰਦੇ ਆ ਵੀ ਸ਼ਹੀਦਾਂ ਦੇ, ਕਹਿ ਲਓ ਵੀ ਬਹੁਤ ਉੱਪਰ ਸ਼ਹੀਦ ਆਜਮ, ਸ਼ਹੀਦਾਂ ਦਾ ਵੀ ਜਾਣੀ ਕਹਿ ਲਓ ਵੀ ਆਪਾਂ ਮੋਢੀ ਕਹਿ ਦਈਏ ਜੀ ਜੀ, ਉਹਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਪਰ ਅੱਜ ਜੋ ਇੱਕ ਤੁਸੀਂ ਜਿਹੜੇ ਫਰੇਮਵਰਕ ਦੀ ਗੱਲ ਕੀਤੀ ਆ, ਉਸੇ ਭਗਤ ਸਿੰਘ ਨੂੰ ਪਿਛਲੇ ਜੇ 1 ਸਾਲ ਤੋਂ ਦੇਖ ਲਈਏ, ਉਹਦੇ ਵਿੱਚ ਕਮੀਆਂ ਕੱਢਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ, ਫਰੇਮ ਦੇ ਵਿੱਚੋਂ ਬਾਹਰ ਕੱਢ ਕੇ ਨੈਗੇਟਿਵ ਚੀਜ਼ਾਂ ਕੀਤੀਆਂ ਜਾ ਰਹੀਆਂ। ਪਰ ਨਾਲ ਦੀ ਨਾਲ ਇਹਨਾਂ ਗੱਲਾਂ ਦੇ ਉੱਤੇ ਮੈਂ ਜ਼ਰੂਰ ਸਹਿਮਤ ਹੈ ਵੀ ਕਿਸੇ ਇੱਕ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਅੱਜ ਦੀ ਅਜੋਕੀ ਜਿਹੜੀ ਲੀਡਰਸ਼ਿਪ ਹੈ, ਚਾਹੇ ਪੁਰਾਣੀ ਆ, ਉਹਨਾਂ ਨੇ ਜਿਹੜਾ ਬੰਦਾ ਉਹਨਾਂ ਨੂੰ ਵੋਟਾਂ ਦੇ ਵਿੱਚ ਲੀਡਰ ਤਬਦੀਲ ਕਰਦਾ ਸੀ, ਜਿਹੜਾ ਬੰਦਾ ਉਹਨਾਂ ਨੂੰ ਵੋਟਾਂ ਦਵਾ ਸਕਦਾ ਸੀ, ਉਹਨੂੰ ਲੀਡਰ ਦੇ ਤੌਰ ਦੇ ਉੱਤੇ ਪੇਸ਼ ਕਰ ਦਿੱਤਾ, ਜਿਹਦੇ ਨਾਲ ਉਹਨਾਂ ਨੂੰ ਲੱਗਦਾ ਸੀ ਵੀ ਇਹਨੂੰ ਨਿੰਦਣ ਦੇ ਨਾਲ ਸਾਨੂੰ ਵੋਟਾਂ ਆ ਸਕਦੀਆਂ ਆ, ਉਹਨੂੰ ਭੰਡਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਸਮਝੇ ਨਹੀਂ ਲੱਗੀ। ਹੁਣ ਆਪਾਂ ਗੱਲ ਫੇਰ ਉੱਥੇ 1947 ਵਾਲੀ ਵੱਲ ਚੱਲਦੇ ਆ ਕਿ 1947 ਦੇ ਵਿੱਚ ਜਦੋਂ ਇਹ ਵੰਡ ਹੋ ਗਈ ਜੀ, ਇਹਦੇ ਵਿੱਚ ਵੀ ਜੇ ਦੇਖਿਆ ਜਾਵੇ ਪਹਿਲਾਂ ਤਾਂ ਕੋਈ ਏਦਾਂ ਦਾ ਗੱਲ ਹੈ ਹੀ ਨਹੀਂ ਸੀ। 1940 ਦੇ ਵਿੱਚ ਜਨਾਹ ਜੀ ਦੇ ਦੁਆਰਾ ਇਹ ਮੰਗ ਰੱਖੀ ਜਾਂਦੀ ਆ, ਉਹ ਵੀ ਅਸਲ ਦੇ ਵਿੱਚ ਨਾਰਾਜ਼ ਇਸ ਕਰਕੇ ਸੀ ਵੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਥਾਂ ਨਹੀਂ ਮਿਲ ਪਾ ਰਹੀ ਸੀ, ਹਨਾ। ਤੇ ਵਿਵਾਦ ਵੀ ਥੋੜੇ ਬਹੁਤੇ ਉਹਨਾਂ ਦੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਦੇ ਨਾਲ ਚੱਲਦੇ ਰਹੇ ਆ, ਤੇ ਕਾਫੀ ਟੀਕਾ ਟਿੱਪਣੀ ਵੀ ਕੀਤੀ ਜਾਂਦੀ ਆ, ਜਿੱਥੇ ਲੋਕ ਜਾਂ ਲੀਡਰ ਜਿਹੜੇ ਆ ਉਹਨੂੰ ਸਿਰਫ ਮਹਾਤਮਾ ਦੇ ਨਾਂ ਨਾਲ ਸੰਬੋਧਨ ਹੁੰਦੇ ਸੀ, ਇਹ ਸਿਰਫ ਮਿਸਟਰ ਗਾਂਧੀ ਕਹਿੰਦਾ ਸੀ ਜਨਾਬ ਸਾਹਿਬ। ਹੁਣ ਇੱਥੇ ਵੀ ਫਿਗਰਸ ਹੈਗੀਆਂ ਵੀ ਜਿਹੜੇ ਇੰਡੀਆ ਵਾਲੇ ਪਾਸੇ ਵਾਲੇ ਆ ਉਹ ਉਹਨੂੰ ਵਿਲਨ ਮੰਨਦੇ ਆ, ਪਰ ਉਹਨਾਂ ਦੇ ਲਈ, ਪਾਕਿਸਤਾਨੀਆਂ ਦੇ ਲਈ ਉਹ ਇੱਕ ਗੌਰਵ ਆ ਜੀ ਜਿਹੜਾ ਜਨਾਹ ਸਾਹਿਬ ਆ। ਪਰ ਜਿੱਥੇ ਤੱਕ ਆਪਾਂ ਗੱਲ ਕਰੀਏ ਫਿਰ ਉੱਥੇ ਆਉਂਦੇ ਆ ਕਿ ਪੰਜਾਬ ਵਾਲੇ ਤੇ ਬੰਗਾਲ ਵਾਲੇ ਘੱਟੋ ਘੱਟ, ਕਿਉਂਕਿ ਬਾਕੀ ਜਿਹੜੇ ਸਟੇਟ ਆ ਉਹ ਤਾਂ ਮੰਨਫੀ ਆਪਾਂ ਕਰ ਲਈਏ, ਉਹ ਤਾਂ ਸੈਲੀਬ੍ਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਆ, ਉਹਦਾ ਐਡਾ ਵੱਡਾ ਨੁਕਸਾਨ ਨਹੀਂ ਉਹ ਮੈਂ ਮੰਨਦਾ ਪਰ ਸਾਡਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਹ ਨਾ ਪੂਰਾ ਹੋਣ ਵਾਲਾ। ਅਜੇ ਵੀ ਜਿਹੜੇ ਲੋਕ ਨੇ ਉਹਨਾਂ ਦੀ ਅੱਗੇ ਜਨਰੇਸ਼ਨਸ ਹੈਗੀਆਂ ਜਿਹੜੇ ਕਿ ਅੱਜ ਵੀ ਤਰਸਦੇ ਨੇ, ਵੀਜ਼ਾ ਪ੍ਰੋਬਲਮਸ ਬਹੁਤ ਸਾਰੀਆਂ ਸਾਡੇ, ਇਸੇ ਕਰਕੇ ਅਸੀਂ ਕਈ ਵਾਰ ਭਾਵਕ ਹੋ ਕੇ ਪਾਕਿਸਤਾਨ ਵਾਲੇ ਹੱਕ ਦੇ ਵਿੱਚ ਵੀ ਥੋੜਾ ਜਿਹਾ ਭੁਗਤਣ ਲੱਗ ਜਾਂਦੇ ਆ ਵੀ ਸ਼ਾਇਦ ਸਾਡੇ ਨਾਲ ਕਿਤੇ ਨਾ ਕਿਤੇ ਅਵੇਸਲਾਪਨ ਹੋਇਆ। ਖੈਰ ਆਪਾਂ ਇਹਦੇ ਉੱਤੇ ਵੀ ਗੱਲ ਚੱਲਦੀ ਆ ਜੀ। ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਯਾਦ ਕਰਨਾ ਚਾਹੀਦਾ, ਮੋਦੀ ਸਾਹਿਬ ਦੀ ਆਪਾਂ ਗੱਲ ਕੀਤੀ ਆ, ਉਹਨਾਂ ਨੇ ਵੀ ਲਾਲ ਕਿਲੇ ਦੇ ਉੱਤੇ ਸਪੀਚ ਦਿੱਤੀ ਆ, ਕਿਉਂਕਿ ਸਾਰਿਆਂ ਦੀਆਂ ਅੱਖਾਂ ਹੁੰਦੀਆਂ ਆ ਵੀ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜਾ ਸਾਡਾ ਮੁਖੀ ਆ ਦੇਸ਼ ਦਾ, ਭਾਵੇਂ ਕਿ ਰਾਸ਼ਟਰਪਤੀ ਆ, ਪਰ ਇੱਕ ਕਾਰਜਸ਼ੀਲ ਆਪਾਂ ਤੌਰ ਦੇ ਉੱਤੇ ਰੱਖ ਲਈਏ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦਾ ਜਿਹੜਾ ਬਿਆਨ ਆ, ਖਾਸ ਤੌਰ ਦੇ ਉੱਤੇ ਉਹਨਾਂ ਨੇ ਵੀ ਇੱਕ ਫਰੇਮਵਰਕ ਦਿੱਤਾ ਵੀ ਅਗਲੇ 25 ਸਾਲ, ਜਿੱਦਾਂ ਪਹਿਲਾਂ ਸੁਖਬੀਰ ਬਾਦਲ ਸਾਹਿਬ, ਚਲੋ ਉਹਨਾਂ ਦਾ ਮੈਂ ਤੁਲਨਾ ਨਹੀਂ ਕਰਦਾ, ਵੀ ਕਹਿੰਦੇ ਹੁੰਦੇ 25 ਸਾਲ ਅੱਗੇ ਅਸੀਂ ਰਾਜ ਕਰਨਾ, ਇਹਨਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਦੱਸ ਦਿੱਤਾ ਵੀ 25 ਸਾਲ ਤਾਂ ਮੈਂ ਇੱਥੋਂ ਹਿਲਦਾ ਨਹੀਂ। 25 ਸਾਲ ਦਾ ਜਿਹੜਾ ਫਰੇਮਵਰਕ ਆ ਉਹ ਦੇ ਦਿੱਤਾ ਆ, ਤੇ ਉਹਦੇ ਬਾਰੇ ਤੁਸੀਂ ਕੀ ਰੱਖਦੇ ਹੋ ਕਿ ਬਹੁਤ ਤਕੜੀ ਜਿਹੜੀ ਅੱਗੇ ਪਲੈਨਿੰਗ ਲੈ ਕੇ ਆ ਰਹੇ ਆ BJP ਜਾਂ ਕਹਿ ਲਓ ਜਾਂ ਮੋਦੀ ਸਰਕਾਰ? ਜੀ ਬਿਲਕੁਲ, ਜੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦਾ ਆਪਾਂ ਜਸ਼ਨ ਆਜ਼ਾਦੀ ਦੇ ਦਿਹਾੜੇ ਦੇ ਉੱਪਰ ਸਪੀਚ ਦਾ ਸਾਰਾਂਸ਼ ਕੱਢਣਾ ਹੋਵੇ, ਮੈਂ ਕਾਫੀ ਉਹਨੂੰ ਗੰਭੀਰਤਾ ਦੇ ਨਾਲ ਦੇਖਿਆ
ਤੇ ਉਹਦੇ ਵਿੱਚੋਂ 6-7 ਦਲਜੀਤ ਜੀ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ, ਪਰ ਕੁਝ ਗੱਲਾਂ ਦੇ ਉੱਪਰ ਫਿਰ ਕਿੰਤੂ ਪਰੰਤੂ ਨਾਲ ਹੀ ਨਾਲ ਵੀ ਬਣਦਾ ਆ, ਉਹ ਵੀ ਮੈਂ ਮਾੜੀ ਚਟਕਾਰੀਆਂ ਲੈ ਲਾਂਗਾ। ਪਹਿਲਾਂ ਤਾਂ ਤੁਸੀਂ 25 ਸਾਲਾਂ ਦੇ ਵਿਕਸਿਤ ਦੇਸ਼ ਦੀ ਗੱਲ ਕੀਤੀ ਆ। ਇਹ ਉਹਨਾਂ ਨੇ ਕਹਿ ਲਓ ਵੀ ਜਿੱਦਾਂ ਨਾ ਇੱਕ ਹੁੰਦਾ ਵੀ ਕਿਸੇ ਪਾਰਟੀ ਦਾ ਜਿਹੜਾ ਮੁੱਖ ਨੇਤਾ ਆ, ਉਹ ਇੱਕ ਪ੍ਰੀ ਪਲਾਨਡ ਚੀਜ਼ ਹੋ ਜਾਂਦੀ ਹੈ ਕਿ ਅਸੀਂ ਆਹ ਚੀਜ਼ ਹੁਣ ਫਰੇਮ 'ਚ ਪਾ ਲਈ ਆ ਤੇ ਗੱਲਾਂ ਦੇ ਨਾਲ ਤੁਹਾਨੂੰ ਸਮਝਾਤਾ ਕਿ ਅਸੀਂ ਹੁਣ 25 ਸਾਲ ਤਾਂ ਨਹੀਂ ਹਿਲਦੇ ਹੈਗੇ, ਸਾਡੇ ਕੋਲ ਇੰਨੀ ਕੁ ਸਟਰੈਂਥ ਤਾਂ ਹੈਗੀ ਆ। ਲੇਕਿਨ ਇਦਾਂ ਹੁਣ ਉਹ ਕਹਿ ਨਹੀਂ ਸਕਦੇ, ਲੇਕਿਨ ਉਹਨਾਂ ਨੇ ਇਹ ਤਾਂ ਕਹਿਤਾ ਕਿ 25 ਸਾਲਾਂ 'ਚ ਵਿਕਸਿਤ ਦੇਸ਼ ਹੋਵੇਗਾ ਸਾਡੀ ਰਹਿਨੁਮਾਈ ਦੇ ਵਿੱਚ। ਇਹ ਇੰਟਰੈਕਟਲੀ ਉਹਨਾਂ ਨੂੰ ਇੱਕ ਸੁਨੇਹਾ ਸੀਗਾ ਤੇ ਵੀ ਤੁਸੀਂ ਬਾਕੀ ਦੇ ਤਕੜੇ ਹੋ ਜਾਓ, ਵੈਸੇ ਹੀ ਤਕੜੇ ਤੁਹਾਨੂੰ ਹੋਣ ਨਹੀਂ ਦੇਣਾ ਹੈਗਾ। ਦੇਸ਼ ਵਾਸੀ ਨੂੰ ਚੰਗਾ ਲੱਗਦਾ ਹੈ ਕਿ ਵਿਕਸਿਤ ਹੋ ਜਾਣਗੇ, ਸ਼ਾਇਦ ਸਾਡਾ ਭਵਿੱਖ ਵਧੀਆ ਹੋ ਜਾਏਗਾ। ਦੂਸਰਾ, ਉਹਨਾਂ ਨੇ ਫੈਡਰਲ ਸਟਰਕਚਰ ਦੇ ਉੱਪਰ ਬੜਾ ਕਾਫੀ ਜ਼ਿਆਦਾ ਖੁੱਲ੍ਹ ਕੇ ਬੋਲੇ ਕਿ ਇਹਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਆ। ਬਹੁਤ ਚੰਗੀ ਗੱਲ ਆ, ਸੁਣਨ ਨੂੰ ਬੜਾ ਚੰਗਾ ਲੱਗਦਾ ਆ ਜਦੋਂ ਅਸੀਂ ਟੀਵੀ ਤੇ ਸੁਣਦੇ ਹਾਂ ਜਾਂ ਜਿਹੜੇ ਸਾਹਮਣੇ ਬੈਠ ਕੇ ਸੁਣਦੇ ਹਾਂ ਕਿ ਅੱਛਾ ਇਹ ਸਾਡੀ ਸਟਰਕਚਰ, ਸਾਡੀ ਬਣਤਰ ਮਜ਼ਬੂਤ ਹੋ ਜਾਊਗੀ ਤਾਂ ਸਾਨੂੰ ਵੀ ਵਧੀਆ ਜੀਵਨ ਮਿਲ ਸਕਦਾ, ਸਾਡੇ ਹੱਕ ਹਕੂਕ ਸਾਡੇ ਕੋਲ ਰਹਿਣਗੇ। ਪਰ ਬੁੱਧੀਜੀਵੀਆਂ ਦੀ ਨਜ਼ਰੋਂ ਜੇ ਦੇਖੀਏ ਤਾਂ ਹੁਣ ਤਾਂ ਸਿਆਪਾ ਸਾਰੇ ਪਾਸੇ ਇੰਡੀਆ ਦੇ ਵਿੱਚ ਇਹ ਪਿਆ ਕਿ ਸੂਬਿਆਂ ਦੇ ਹੱਕ ਖੋਏ ਜਾ ਰਹੇ ਆ। ਫਿਰ ਫੈਡਰਲ ਸਟਰਕਚਰ ਕਾਇਮ ਕਿੱਦਾਂ ਰਹਿ ਸਕਦੀ ਆ? ਮੁੱਦੇ ਫਿਰ ਉੱਥੇ ਸਾਰੇ ਬਣੇ ਪਏ ਆ, ਚਾਹੇ ਤੁਸੀਂ ਉੱਧਰ ਸਾਊਥ ਦੇ ਵਿੱਚ ਚੱਲ ਜਾਓ, ਚਾਹੇ ਤੁਸੀਂ ਨਾਰਥ ਦੇ ਵਿੱਚ ਚੱਲ ਜਾਓ, ਈਸਟ ਦੇ ਵਿੱਚ ਚੱਲ ਜਾਓ, ਚਾਹੇ ਉੱਧਰ ਵੈਸਟ ਦੇ ਵਿੱਚ ਚੱਲ ਜਾਓ। ਸੋ ਇੱਥੇ ਨਾਲ ਦੀ ਨਾਲ ਥੋੜਾ ਜਿਹਾ ਕੰਟਰੋਵਰਸੀ ਜ਼ਰੂਰ ਪੈਂਦੀ ਆ। ਤੀਸਰਾ, ਉਹਨਾਂ ਨੇ ਕਿਹਾ ਕਿ ਜਿਹੜੀ ਕਰਪਸ਼ਨ ਆ ਅਸੀਂ ਉਹਨਾਂ ਨੂੰ ਨੱਥ ਪਾਉਣੀ ਆ ਔਰ ਇਹਨੂੰ ਘੱਟ ਕਰਨਾ ਹੀ ਕਰਨਾ ਆ। ਪਰ ਨਾਲ ਫਿਰ ਸਵਾਲ ਇਹ ਆਉਂਦਾ ਆ ਕਿ PM ਸਾਹਿਬ ਇਹ ਵੀ ਤਾਂ ਦੱਸੋ ਕਰਪਸ਼ਨ ਕਿਵੇਂ ਘੱਟ ਹੋ ਜਾਏਗੀ? ਤੁਹਾਡੀ ਬਲੈਕ ਮਨੀ ਤਾਂ ਆਈ ਨਹੀਂ ਜਿਹਦੇ ਵਾਅਦੇ ਨਾਲ ਤੁਸੀਂ ਆਏ ਸੀਗੇ। ਅੱਜ ਤੁਸੀਂ ਉਸ ਬਲੈਕ ਮਨੀ ਦਾ ਜਿਹੜਾ ਲਿਆਉਣ ਦਾ ਕਹਿੰਦੇ ਸੀਗੇ, ਫਿਰ ਕਹਿੰਦੇ ਸੀਗੇ ਇੰਨੇ ਕਰੋੜ ਦੀ ਲੱਖ ਦੀ ਤੁਹਾਡੀ ਰਾਸ਼ੀ ਵਿੱਚ ਪੈਣੀ। ਮੈਂ ਫਿਗਰਾਂ ਚਲੋ 15 ਲੱਖ ਦੀਆਂ ਨਾ ਬੋਲਦਾ ਹੁਣ, ਕਿਉਂਕਿ ਹੁਣ ਤਾਂ 15 ਲੱਖ ਵੀ ਛੋਟਾ ਜਿਹਾ ਲੱਗਦਾ ਹੈ। ਮੰਨ ਲਿਆ ਸੀ ਨਾ ਵੀ ਇਹ ਤਾਂ ਜੁਮਲੇ ਸੀ, ਵੀ ਵੋਟਾਂ ਲੈਣ ਦੇ ਅਸੀਂ ਕੀਤਾ। ਪਰ ਜਦੋਂ ਫਿਰ ਹੁਣ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ, ਲੋਕਾਂ ਦੇ ਜ਼ਿਹਨ ਦੇ ਵਿੱਚ ਤਾਂ ਇੱਕ ਵਾਰ ਆਉਂਦਾ ਨਾ ਵੀ ਹਜੇ ਵੀ ਇਹੀ ਜੁਮਲਾ ਆ। ਸੋ ਪੁਰਾਣੀ ਬਲੈਕ ਮਨੀ ਨੂੰ ਤੁਸੀਂ ਲਿਆ ਨਹੀਂ ਸਕੇ, ਲੇਕਿਨ ਕਰਪਸ਼ਨ ਤੇ ਤੁਸੀਂ ਨੱਥ ਪਾਉਣੀ ਆ ਤੇ ਇਹ ਨਾਲ ਬਿਆਨ ਦੇਣਾ ਕਿ ਅਸੀਂ ਬਲੈਕ ਮਨੀ ਨਾ ਤਾਂ ਹੁਣ ਦੇਣੀ ਆ ਤੇ ਨਾ ਹੀ ਅਸੀਂ ਬਲੈਕ ਮਨੀ ਛੱਡਣੇ ਆ। ਸੋ ਲੱਗਦਾ ਕਿ ਫਿਰ ਇਹ ਵੀ ਹਵਾ ਜੁਮਲਿਆਂ ਦੇ ਵਿੱਚ ਇਹਨੂੰ ਲੈ ਕੇ ਜਾ ਸਕਦੇ ਆ, ਪਰ ਸੁਣਨ ਨੂੰ ਚੰਗਾ ਲੱਗਦਾ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਕਰਨਾ ਆ। ਹਰੇਕ ਸਰਕਾਰ ਮੇਰੇ ਖਿਆਲ ਹਰੇਕ ਵਰਡ ਦੇ ਵਿੱਚ, ਆਪਣੇ ਵਰਡ ਦੇ ਵਿੱਚ ਹਰੇਕ ਦੇਸ਼ ਦੀ ਸਰਕਾਰ ਇਹ ਗੱਲ ਤਾਂ ਕਹਿੰਦੀ ਹੁੰਦੀ ਆ ਕਿ ਅਸੀਂ ਨੂੰ ਆਤਮ ਨਿਰਭਰ ਕਰਾਂਗੇ। ਪਰ ਜੇ ਤੁਸੀਂ ਸੂਬਿਆਂ ਦੇ ਹੱਕ ਮਾਰੀ ਜਾ ਰਹੇ ਹੋ, ਤੁਹਾਡੀ ਖੇਤੀ ਸੰਕਟ ਦੇ ਵਿੱਚ, ਔਰ ਸਾਡਾ ਜਿਹੜਾ ਜਦ ਆਪਾਂ ਉੱਤਰੀ ਕਿੱਤੇ ਨੂੰ ਛੱਡ ਕੇ ਗੱਲ ਕਰੀਏ ਕਿ ਪੂਰੇ ਭਾਰਤ ਦੀ ਗੱਲ ਕਰੀਏ, ਅਸੀਂ ਖੇਤੀ ਦੇ ਉੱਪਰ ਘੱਟੇ ਗਏ ਹੋਏ ਆ ਜੀ। ਮੇਨ ਉਹਦੇ ਉੱਪਰ ਸਾਰਾ ਕੁਝ ਚੱਲਦਾ ਪਿਆ ਆ, ਉਹਦੇ ਵਿੱਚ ਹੀ ਸਾਡੇ ਸਾਰਾ ਵਰਗੀਕਰਨ ਹੋਇਆ। ਤੇ ਪਰ ਸੂਬਿਆਂ ਨੂੰ ਤਾਂ ਸੰਕਟ ਦੇ ਵਿੱਚ ਇੱਕ ਉਹਨਾਂ ਨੇ ਜਿਹੜਾ ਪਲਾਨ ਚਲਾਇਆ ਸੀ ਮੇਡ ਇਨ ਇੰਡੀਆ, ਕਾਫੀ ਉਹਨੂੰ ਪ੍ਰਚਾਰਿਆ ਗਿਆ ਸੀ। ਇੱਕ ਸ਼ੇਰ ਦੀ ਮੂਹਰ ਸੀ, ਵਿੱਚ ਗਰਾਰੀਆਂ ਲਾਈਆਂ ਹੋਈਆਂ ਸੀ, ਸਪੇਅਰ ਪਾਰਟ ਜਿੱਦਾਂ ਕਹਿ ਸਕਦੇ ਆ ਉਹਨੂੰ, ਉਹਦਾ ਮੋਟੋ ਦਿੱਤਾ ਗਿਆ ਸੀ। ਬੜਾ ਉਹਨੂੰ ਪ੍ਰਚਲਿਤ ਕੀਤਾ ਗਿਆ ਸੀ 15 ਲੱਖ ਵਾਂਗੂ, ਕਿ ਕਾਲਾ ਧਨ ਵਾਂਗੂ ਬੜਾ ਪ੍ਰਚਲਿਤ ਸੀ ਕਿ ਮੇਡ ਇਨ ਇੰਡੀਆ। ਉਹ ਤੋਂ ਬਾਅਦ ਹੁਣ ਥੋੜਾ ਜਿਹਾ ਥੱਲੇ ਪੈਂਦਾ ਜਾ ਰਿਹਾ। ਪਰ ਇਹਦੇ ਵਿੱਚ ਇਹ ਜ਼ਰੂਰ ਹੈਗਾ ਵੀ ਮੈਂ ਇਹ ਜ਼ਰੂਰ ਕਹਿ ਸਕਦਾ ਵੀ ਮੇਡ ਇਨ ਇੰਡੀਆ ਥੋੜਾ ਜਿਹਾ ਤਾਂ ਕੰਮ ਕੀਤਾ। ਵੀ ਕਹਿੰਦੇ ਵੀ ਜਿਹੜੀ ਸਲਾਮੀ ਦਿੱਤੀ ਗਈ ਆ ਪ੍ਰਧਾਨ ਮੰਤਰੀ ਸਾਹਿਬ ਨੂੰ, ਉਹ ਇੰਡੀਅਨ ਮੇਡ ਜਿਹੜੀ ਤੋਪ ਆ ਉਹਦੇ ਨਾਲ ਦਿੱਤੀ ਗਈ ਆ। ਤੇ ਸ਼ਾਇਦ ਇਹ ਇੱਕ ਪ੍ਰਤੀਕ ਦਿੱਤਾ ਵੀ ਹੁਣ ਅਸੀਂ ਤੋਪ ਵੀ ਜਿਹੜੀ ਘਰ ਬਣਾ ਲਈ। ਬਹੁਤ ਵਧੀਆ। ਦੇਖੋ ਇੰਡੀਆ ਕਾਫੀ ਡਿਵੈਲਪ ਕਰ ਰਿਹਾ। ਅਸਲ ਦੇ ਵਿੱਚ ਕੀ ਆ ਕਿ ਅਸੀਂ ਉਹ ਚੀਜ਼ਾਂ ਵੀ ਦਸੀਏ ਜਿਹੜੀਆਂ ਕਿ ਅਵੇਸ ਵਾਲੀਆਂ ਆ, ਤਾਂ ਕਿ ਉਹ ਚੀਜ਼ਾਂ ਦੇ ਬਾਰੇ ਵੀ ਲੋਕ ਵੀ ਅਵੇਅਰ ਹੋਣ ਤੇ ਉਹ ਜਿਹੜੇ ਕੁਐਸਚਨ ਆ ਉਹ ਲੋਕਾਂ ਤੱਕ ਉਹ ਚੀਜ਼ਾਂ ਵੀ ਦਲਜੀਤ ਤੁਹਾਡੇ ਸਾਹਮਣੇ ਕਰ ਦਿੰਦਾ, ਜਿਨ੍ਹਾਂ ਨਾਲ ਮੈਂ ਸਹਿਮਤੀ ਵੀ ਦਸਾਉਣਾ ਆ। ਡਿਜੀਟਲ ਵਰਕ ਦੀ ਉਹਨਾਂ ਨੇ ਗੱਲ ਕੀਤੀ, 5G ਕੀਤੀ ਆ, ਦਿਖ ਰਿਹਾ ਆ। ਚਲੋ ਵੱਖਰੀ ਗੱਲ ਹੈ ਕਿ ਉੱਥੇ ਥੋੜੀ ਜਿਹੀ ਕੰਟਰੋਵਰਸੀ ਹੋ ਜਾਂਦੀ ਹੈ ਕਿ ਇਹ ਤਾਂ ਜੀ ਹੁਣ ਮੈਂ ਹੁਣ ਪੂਰਾ ਨਾਂ ਨਹੀਂ ਲਊਂਗਾ, ਐਡਿਆਂ ਦੀ ਗੱਲ ਕਰ ਦਿੰਦਾ ਵੀ ਸ਼ਾਇਦ ਉਹਨਾਂ ਦੀਆਂ ਕੰਪਨੀਆਂ ਉਹੀ ਲੈ ਜਾਣਗੇ, ਪਰ ਟੈਕਨੀਕ ਤਾਂ ਫਿਰ ਕੰਪਨੀਆਂ ਦੇ ਥਰੂ ਹੀ ਆਉਣੀ ਆ। ਸੋ ਇੰਡੀਆ ਦਾ ਜਿਹੜਾ ਆਪਾਂ ਕਹਿੰਦੇ ਆ ਕਿ ਇੰਟਰਨੈਟ ਸਿਸਟਮ ਆ ਉਹ ਵਧੀਆ ਆ, ਔਰ ਇਹੀ ਇੱਕ ਜਿਹੜਾ ਦੇਸ਼ ਆ ਜਿੱਥੇ ਪਿੰਡ ਦੇ ਵਿੱਚ ਅਗਰ ਜੇ ਇੰਟਰਨੈਟ ਠੀਕ ਹੈ ਤੁਹਾਨੂੰ ਘੱਟ ਸਪੀਡ ਦੇ ਵਿੱਚ ਮਿਲਦਾ, ਲੇਕਿਨ ਸਭ ਤੋਂ ਸਸਤਾ ਵੀ ਮਿਲਦਾ ਹੈ। ਸੋ ਇਹਦੇ ਵਿੱਚ ਜ਼ਰੂਰ ਤਰੱਕੀ ਹੋਈ ਆ। ਤੇ ਦੂਸਰਾ ਉਹਨਾਂ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਪਹਿਲਾਂ ਕਹਿੰਦੇ ਸੀ ਨਾ ਫਰੇਮਵਰਕ ਬਣਾਇਆ ਸੀਗਾ, ਨਾਅਰਾ ਬਣਾਇਆ ਸੀਗਾ ਵੀ ਇਨਕਮ ਡਬਲ ਕਰ ਦੇਣੀ ਆ। ਸੋ ਇਨਕਮ ਡਬਲ ਵਾਲਾ ਜਿਹੜਾ ਜੁਮਲਾ ਉਹਦੇ ਉੱਪਰ ਚੁੱਪੀ ਰੱਖੀ ਆ, ਲੇਕਿਨ ਇੱਕ ਨਵਾਂ ਉਹਦੇ ਉੱਪਰ ਉਹਨਾਂ ਨੇ ਕਹਿ ਦਿੱਤਾ ਕਿ ਘੱਟ ਲਾਗਤ ਦੇ ਉੱਪਰ ਆਪਾਂ ਨਾ ਵੱਧ ਪੈਦਾਵਾਰ ਵਾਲੀ ਤਕਨੀਕ ਕਿਸਾਨਾਂ ਨੂੰ ਵਿਕਸਿਤ ਕਰਨੀ ਸਿਖਾ ਦੇਣੀ ਆ, ਜਿਹੜੀ ਇੰਟਰੈਕਟਲੀ ਕਿ ਤੁਹਾਡੀ ਇਨਕਮ ਫਿਰ ਡਬਲ ਹੋ ਜਾਏਗੀ। ਉਹ ਪਤਾ ਨਹੀਂ ਹੁਣ ਕਦੋਂ ਸਿਖਾਉਣਗੇ। ਘਰ ਰੋਜ਼ਗਾਰ ਦੀ ਯੋਜਨਾ ਦੀ ਗੱਲ ਕੀਤੀ ਹੈ ਤੇ IT ਫੀਲਡ ਵਧਿਆ ਹੈ, ਇਹ 'ਚ ਕੋਈ ਸ਼ੱਕ ਨਹੀਂ, IT ਫੀਲਡ ਵਧਿਆ ਆ, ਇਹਦੇ ਵਿੱਚ ਦੇਸ਼ ਦੀ ਤਰੱਕੀ ਹੈਗੀ ਆ। ਪਰ ਜੇ ਓਵਰਆਲ ਗੱਲ ਕਰੀਏ, ਮੇਰੇ ਖਿਆਲ ਜੇ ਆਪਣਾ ਲਾਗਲੇ ਛੋਟੇ ਜਿਹੇ ਮੁਲਕ ਆਪਾਂ ਬੰਗਲਾਦੇਸ਼ ਦੀ ਗੱਲ ਕਰੀਏ ਨਾ, ਫਿਰ ਜਦੋਂ ਉਹਨਾਂ ਵੱਲ ਦੇਖਦੇ ਆ ਕਿ ਉਹ ਵੀ ਸਰਕਾਰਾਂ ਵੀ ਤਾਂ ਇਸ ਤਰ੍ਹਾਂ ਹੀ ਬੋਲਦੀਆਂ ਆ
ਤੇ ਆਉਂਦੇ 3 ਸਾਲਾਂ ਦੇ ਵਿੱਚ ਦਲਜੀਤ ਸਿੰਘ ਜੀ ਜਿਹੜੀ ਉਹਨਾਂ ਦੀ GDP ਆ ਇੰਡੀਆ ਨੂੰ ਕ੍ਰਾਸ ਕਰਨ ਵਾਲੀ ਆ, ਤੇ ਸਾਡਾ ਖੇਤਰਫਲ ਦੇਖੋ ਕਿੰਨਾ ਹੈ, ਸਾਡੀ ਆਬਾਦੀ ਦੇਖੋ ਕਿੰਨੀ, ਸਾਡੇ ਰਿਸੋਰਸਿਸ ਦੇਖੋ ਕਿੰਨੇ ਆ, ਫਿਰ ਅਸੀਂ ਕਿੰਨੀ ਕੁ ਤਰੱਕੀ ਕੀਤੀ ਉਹਨਾਂ ਦੇ ਮੁਕਾਬਲੇ। ਬਿਲਕੁਲ। ਤੇ ਖੈਰ ਤੁਸੀਂ ਇੱਕ ਜਿਹੜਾ ਅਹਿਮ ਪਾਰਟ ਇੱਥੇ ਛੱਡ ਗਏ, ਉਹਨਾਂ ਨੇ ਕਿਹਾ ਨਾਰੀ ਸਸ਼ਸਤਰੀਕਰਨ। ਜੀ ਜੀ ਜੀ। ਤੇ ਜਿਹੜਾ ਨਾਰੀ ਆ ਉਹਦੇ ਇੱਕ ਤਾਂ ਖਿਲਾਫ ਤੁਸੀਂ ਗਲਤ ਸ਼ਬਦਾਵਲੀ ਨਹੀਂ ਵਰਤਦੇ ਜੀ, ਮੈਂ ਤਾਂ ਕਈ ਵਾਰ ਤੁਹਾਨੂੰ ਮਨਾ ਕੀਤਾ ਵੀ ਨਾ ਵਰਤਿਆ ਕਰੋ। ਤੇ ਖੈਰ ਅਸੀਂ ਚਲੋ ਮੈਂ ਤੁਹਾਡਾ ਜਿਹੜਾ ਸੁਨੇਹਾ ਆ ਅੱਗੇ ਆ ਦਰਸ਼ਕਾਂ ਤੱਕ ਪਾਸ ਆਊਟ ਕਰ ਦੇਣਾ ਕਿ ਨਾ ਵਰਤਿਆ ਕਰੋ, ਪਰ ਮੋਦੀ ਸਾਹਿਬ ਉਹਨਾਂ ਦੀ ਇਸ ਗੱਲੋਂ ਵੀ ਨਿੰਦਾ ਹੋ ਰਹੀ ਆ ਵੀ ਇਹਨਾਂ ਨੇ ਸਦਨ ਦੇ ਵਿੱਚ ਰੇਣੂਕਾ ਚੌਧਰੀ ਇੱਕ ਵਾਰੀ ਹੱਸ ਪਏ ਸੀ ਕੋਈ ਗੱਲ ਦੇ ਉੱਤੇ, ਆਧਾਰ ਕਾਰਡ ਦਾ ਕੋਈ ਮੁੱਦਾ ਚੱਲ ਰਿਹਾ ਸੀ, ਉਹ ਹੱਸ ਪਏ ਜੀ, ਤੇ ਇਹਨਾਂ ਨੇ ਕਿਹਾ ਵੀ ਰਮਾਇਣ ਤੋਂ ਬਾਅਦ ਅੱਜ ਮੈਂ ਤੁਹਾਡਾ ਇਦਾਂ ਦਾ ਹਾਸਾ ਭਿਆਨਕ ਸੁਣਿਆ। ਇਹ ਇੱਕ ਤਰ੍ਹਾਂ ਨਾਲ ਇਹ ਵੀ ਫਿਰ ਇਹਨਾਂ ਨੇ ਕੁਛ ਸ਼ਬਦਾਵਲੀ ਜਿਹੜੀ ਕਿ ਉਹਨਾਂ ਨੇ ਮਾਈਂਡ ਕੀਤੀ ਸੀ ਮਮਤਾ ਬੈਨਰਜੀ ਜਿਹੜੇ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਖਿਲਾਫ ਵੀ ਚੋਣਾਂ ਦੇ ਵਿੱਚ ਦੀਦੀ ਸ਼ਬਦ ਦੇ ਨਾਲ ਕੁਛ ਥੋੜਾ ਜਿਹਾ ਕਰ ਦਿੱਤਾ। ਤੇ ਚਲੋ ਖੈਰ ਵੈਸੇ ਇਹ ਆਪਾਂ ਨੂੰ ਮੰਨਣਾ ਵੀ ਚਾਹੀਦਾ ਕਿ ਸਾਡੇ ਜਿਹੜੇ ਲੀਡਰ ਆ ਮੋਦੀ ਸਾਹਿਬ ਆ ਉਹਨਾਂ ਨੇ ਕੁਛ ਕਿਹਾ ਚੰਗੀ ਗੱਲ ਤੇ ਉਹ ਆਪਾਂ ਨੂੰ ਅਡਾਪਟ ਵੀ ਕਰਨੀ ਚਾਹੀਦੀ ਆ। ਤੇ ਖੈਰ ਹੁਣ ਆਪਾਂ ਥੋੜਾ ਜਿਹਾ ਪਿੱਛੇ ਨੂੰ ਇੱਕ ਵਾਰੀ ਰੈੱਡ ਕਲਿਫ ਦੇ ਉੱਤੇ ਜ਼ਰੂਰ ਗੱਲ ਕਰਨੀ ਆ ਕਿ ਇਹ ਜਿਹੜੀ ਲਾਈਨ ਖਿੱਚ ਦਿੱਤੀ ਗਈ, ਕਿਉਂਕਿ ਅੱਜ ਦਾ ਜਿਹੜਾ ਅਹਿਮ ਮੁੱਦਾ ਆ ਆਪਾਂ ਇਹਨੂੰ ਸੈਲੀਬ੍ਰੇਸ਼ਨ ਦੇ ਤੌਰ ਦੇ ਉੱਤੇ ਚਲੋ ਲਿਆ ਲੀਡਰ ਦੇ ਤੌਰ ਤੇ, ਪਰ ਉਹ ਟ੍ਰੈਜਡੀ ਦੇ ਤੌਰ ਦੇ ਉੱਤੇ ਵੀ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਇਹ ਟ੍ਰੈਜਡੀ ਬਹੁਤ ਤਕੜੀ ਸੀ, ਖਾਸ ਤੌਰ ਦੇ ਉੱਤੇ ਪੰਜਾਬੀਆਂ ਦੇ ਲਈ। ਭਾਵੇਂ ਕਿ ਬੰਗਾਲ ਦੇ ਵਿੱਚ ਸ਼ੁਰੂ ਹੋਈ ਆ 1946 ਦੇ ਵਿੱਚ, ਸਭ ਤੋਂ ਪਹਿਲੀ ਜਿਹੜੀ ਦੰਗੇ ਆ ਜਾਂ ਕਹਿ ਲਓ ਜਾਂ ਕਤਲੇਆਮ ਜੋ ਵੀ ਕਹਿਣਾ ਕਲਕੱਤੇ ਦੇ ਵਿੱਚ ਸ਼ੁਰੂ ਹੋਏ ਆ, ਪਰ ਉਧਰੋਂ ਜਿਹੜੇ ਆ ਇੰਨਾ ਨੁਕਸਾਨ ਨਹੀਂ ਹੋਇਆ। ਉਸ ਤੋਂ ਬਾਅਦ ਫੇਰ ਵੀ ਪੀਸਫੁਲੀ ਉਹਨਾਂ ਦਾ ਜਿਹੜਾ ਵਿਸਥਾਪਨ ਚੱਲਦਾ ਰਿਹਾ 1971 ਤੱਕ, ਪਰ ਸਾਡੇ ਵਿੱਚ ਇੰਨੀ ਜ਼ਿਆਦਾ ਖੜੋਤ ਆ ਚੁੱਕੀ ਸੀ, ਚਾਹੇ ਆਪਾਂ ਸ਼ਖਸੀਅਤ ਦੇ ਤੌਰ ਤੇ ਉੱਤੇ ਜਾਂ ਅਸੀਂ ਇੰਨੇ ਜ਼ਿਆਦਾ ਭਾਵਕ ਆ ਲੋਕ ਅੱਜ ਵੀ ਕਿ ਅਸੀਂ ਝੱਟ ਜਿਹੜੇ ਆ ਅਗਲਿਆਂ ਨੂੰ ਪਹੁੰਚੇ ਚੱਕ ਜਿਹੜੇ ਪੈਂਦੇ ਆ। ਸੀਰੀਅਲ ਰੈੱਡ ਕਲਿਫ ਉਹਨਾਂ ਦਾ ਨਾਮ ਆਪਾਂ ਜ਼ਰੂਰ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਡਿਵੀਜ਼ਨ ਜਿਹੜੀ ਕੀਤੀ ਆ। ਜੀ ਬਿਲਕੁਲ। ਤੇ ਉਹਦੇ ਬਾਰੇ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸ ਦੇਵਾਂ ਕਿਉਂਕਿ ਕੁਐਸਚਨ ਵੀ ਸੀਗਾ ਸਾਡੇ ਦਰਸ਼ਕਾਂ ਦਾ ਵੀ ਉਹਦੇ ਬਾਰੇ ਜ਼ਰੂਰ ਥੋੜੀ ਜਿਹੀ ਵਿੱਚ ਚਰਚਾ ਕਰਿਓ ਕਿ ਰੈੱਡ ਕਲਿਫ ਉਹਨਾਂ ਨੇ ਜਿਹੜੇ ਆਉਂਦੇ ਜਿਹੜੇ ਕਿ ਇੱਕ ਬਹੁਤ ਜਾਣੇ ਪਛਾਣੇ ਉੱਥੇ ਦੇ ਜੱਜ ਬੈਰਿਸਟਰ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀ, ਤੇ ਉਹਨਾਂ ਨੂੰ ਇਹ ਸਪੈਸ਼ਲ ਜਿਹੜਾ ਆ ਜੁੰਮਾ ਸੌਂਪਿਆ ਗਿਆ ਕਿ ਜਦੋਂ ਜਿਹੜੇ ਭਾਰਤ ਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਣੀ ਆ ਕਿ ਤੂੰ ਲਾਈਨ ਖਿੱਚਣੀ ਆ, ਉਹ ਜਿਹੜੀ ਜਾਣੀ ਬਟਵਾਰਾ ਆ ਤੂੰ ਕਰਨਾ, ਤੂੰ ਦੱਸਣਾ ਕਿ ਕਿਹੜਾ ਖੇਤਰ ਪਾਕਿਸਤਾਨ ਵੱਲ ਜਾਣਾ, ਕਿਹੜਾ ਖੇਤਰ ਭਾਰਤ ਵੱਲ ਰਹਿਣਾ। ਜਾਣੀ ਇੱਕ ਬੰਦੇ ਦੇ ਹੱਥ ਦੇ ਵਿੱਚ ਕਲਮ ਸੀ, ਉਹਦੇ ਕਲਮ ਦੇ ਆਧਾਰ ਦੇ ਉੱਤੇ ਜਿਹੜਾ ਆ ਦੇਸ਼ ਦਾ ਬਟਵਾਰਾ ਹੋ ਜਾਣਾ ਸੀ। ਪਰ ਇੱਥੇ ਵੀ ਫਨੀ ਗੱਲ ਤੁਸੀਂ ਇਹ ਦੇਖੋ ਕਿ ਫਨੀ ਗੱਲ ਇਹ ਆ ਕਿ ਉਹ ਬੰਦਾ ਕਦੀ ਭਾਰਤ ਨਹੀਂ ਸੀ ਆਇਆ, ਉਹ ਪਹਿਲੀ ਵਾਰ ਭਾਰਤ ਇਸੇ ਕਰਕੇ ਸੱਦਿਆ ਗਿਆ ਕਿ ਤੂੰ ਵਿਸਥਾਪਨ ਕਰਨਾ। ਉਹਨੂੰ ਕੋਈ ਇਲਾਕੇ ਦੀ ਨੌਲੇਜ ਨਹੀਂ ਸੀ, ਉਹਨੇ ਸਿਰਫ ਆਪਣੇ ਮੈਪ ਦੇਖੇ, ਮੈਪ ਦੇ ਆਧਾਰ ਦੇ ਉੱਤੇ ਵਰਗੀਕਰਨ ਕਰ ਦਿੱਤਾ ਜੋ ਉਹਨੂੰ ਇਨਫੋਰਮੇਸ਼ਨ ਹੁੰਦੀ ਰਹੀ, ਤੇ ਉਹਨੂੰ ਸਿਰਫ 40 ਦਿਨ ਦਿੱਤੇ ਗਏ ਕਿਉਂਕਿ ਗੋਰੇ ਜਿਹੜੇ ਆ ਉਹ ਭੱਜਣਾ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਜਿਹੜੀ ਆਜ਼ਾਦੀ ਆ ਸਾਨੂੰ 8-9 ਮਹੀਨੇ ਉਹਨਾਂ ਨੇ ਪਹਿਲਾਂ ਪਲਾਨ ਕੀਤਾ ਸੀ, 8-9 ਮਹੀਨਿਆਂ ਤੱਕ, ਪਰ ਉਹ ਇੰਨੇ ਜ਼ਿਆਦਾ ਨੁਕਸਾਨ ਦੇ ਵਿੱਚ ਚਲੇ ਗਏ ਸੀ, ਖਾਸ ਤੌਰ ਦੇ ਉੱਤੇ ਸੈਕੰਡ ਵਰਲਡ ਤੋਂ ਬਾਹਰ। ਭਾਵੇਂ ਕਿ ਦੇਸ਼ ਭਗਤਾਂ ਦਾ ਬਹੁਤ ਵੱਡਾ ਯੋਗਦਾਨ ਆ, ਪਰ ਫੇਰ ਵੀ 65 ਕੰਟਰੀਆਂ ਹੋਰ ਜਿਹੜੀਆਂ ਗੋਰਿਆਂ ਦੇ ਅਧੀਨ ਸੀ ਜਿਹੜੀਆਂ ਕਿ ਆਜ਼ਾਦ ਹੋਈਆਂ। ਤੇ ਆਜ਼ਾਦ ਕਰਨ ਦਾ ਮਤਲਬ ਇਹੀ ਸੀ ਕਿ ਬ੍ਰਿਟਿਸ਼ ਜਿਹੜੀ ਗਵਰਨਮੈਂਟ ਆ ਬਹੁਤ ਕਮਜ਼ੋਰ ਹੋ ਚੁੱਕੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ, ਪਰ ਉਹਦਾ ਜਿਹੜਾ ਖਾਮਿਆਜਾ ਆ ਕਿਉਂਕਿ ਇੱਥੇ ਕੰਟਰੋਲ ਕਰਨ ਦੇ ਲਈ ਇਹ ਬ੍ਰਿਟਿਸ਼ ਨੂੰ ਵੀ ਇਸ ਗੱਲ ਦਾ ਆਪਾਂ ਦੋਸ਼ ਦੇ ਸਕਦੇ ਹਾਂ ਕਿ ਜਿਹੜੇ ਲੋਕ ਚਾਹੇ ਆਪਾਂ ਖਿੱਤੇ ਦੇ ਵਿੱਚ ਰਹਿੰਦੇ ਆ ਕਿ ਅਸੀਂ ਪੰਜਾਬੀ ਆ, ਇਹ ਡਜ਼ਨਟ ਮੈਟਰ ਅਸੀਂ ਬਾਅਦ ਵਿੱਚ ਗੱਲ ਕਰਦੇ ਅਸੀਂ ਕਿਸ ਧਰਮ ਦੇ ਨਾਲ ਬਿਲੋਂਗ ਕਰਦੇ ਹਾਂ, ਅਸੀਂ ਇਸ ਖਿੱਤੇ ਦੇ ਵਿੱਚ ਪਿਆਰ ਸਤਿਕਾਰ ਦੇ ਨਾਲ ਰਹਿੰਦੇ ਹਾਂ, ਪਰ ਇਹ ਗੋਰੇ ਆਏ ਜਿਨ੍ਹਾਂ ਨੇ ਆ ਕੇ ਸਾਨੂੰ ਧਰਮ ਦੇ ਆਧਾਰ ਦੇ ਉੱਤੇ ਸਾਡਾ ਵਰਗੀਕਰਨ ਕੀਤਾ ਮੁਸਲਮਾਨ ਤੇ ਹਿੰਦੂਆਂ ਦੇ ਆਧਾਰ ਦੇ ਉੱਤੇ। ਜੀ ਖੈਰ ਲਸਾੜਾ ਸਾਹਿਬ ਅੱਜ ਦੇ ਜਿਹੜੇ ਸਾਰਾਂਸ਼ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਾਂਦੇ ਜਾਂਦੇ ਉਹ ਮੈਂ ਮੁੱਦਾ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਕਰ ਦਵਾਂਗਾ ਜਿਹੜਾ ਲੁਕਿਆ ਰਹਿ ਗਿਆ ਜਾਂ ਅਣਗੌਲਿਆ ਰਹਿ ਗਿਆ ਜਾਂ ਸਾਨੂੰ ਸਿਰਫ ਉਪਰਾ ਜਿਹੇ ਹਜੇ ਪਤਾ ਹੈ ਪਰ ਆਪਾਂ ਉਹਦੀ ਨਾ ਗੰਭੀਰਤਾ ਦੇ ਵਿੱਚ ਨਹੀਂ ਗਏ। ਸੋ ਇੱਥੇ ਇੱਕ ਸ਼ਖਸੀਅਤ ਸਾਡੇ ਸਾਹਮਣੇ ਆਈ ਹੈ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਚਿੱਠੀਆਂ, ਉਹ ਚਿੱਠੀਆਂ ਜਿਹੜੀਆਂ ਸ਼ਾਇਦ ਸਾਡੇ ਹੱਥ ਨਹੀਂ ਲੱਗੀਆਂ ਜਾਂ ਛਪੀਆਂ ਨਹੀਂ ਜਾਂ ਸ਼ਾਇਦ ਛਪਾਈਆਂ ਨਹੀਂ ਗਈਆਂ, ਲੇਕਿਨ ਉਹਨਾਂ ਨੇ ਉਹ ਕੱਢ ਲਈਆਂ ਪਬਲਿਕ ਡੋਮੇਨ ਦੇ ਵਿੱਚ, ਉਹ ਚਿੱਠੀਆਂ ਨਹੀਂ ਆਈਆਂ। ਸੋ ਪ੍ਰੋਫੈਸਰ ਚਮਨ ਲਾਲ ਦੀਆਂ ਚਿੱਠੀਆਂ ਦੀ ਮੈਂ ਗੱਲ ਕਰਦਾ, ਉਹਨਾਂ ਨੇ ਕੁਝ ਚਿੱਠੀਆਂ ਉਹਨਾਂ ਦੇ ਹੱਥ ਲੱਗੀਆਂ ਨੇ, ਉਹ ਉਹਨਾਂ ਨੂੰ ਇੱਕ ਆਪਣੀ ਕਿਤਾਬ ਦੇ ਵਿੱਚ ਤਰਤੀਬ ਦੇਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੀ ਕਿਤਾਬ ਦਾ ਨਾਮ ਸੀਗਾ ਭਗਤ ਸਿੰਘ ਰੀਡਰ। ਹਜੇ ਕਹਿ ਲਓ ਕਿ ਪਬਲਿਕ ਡੋਮੇਨ ਦੇ ਵਿੱਚ ਕਿਤਾਬ ਨਹੀਂ ਆਈ ਹੈਗੀ, ਲੇਕਿਨ ਉਹਦੇ ਵਿੱਚ ਪੂਰਾ ਇਹਦਾ ਵੇਰਵਾ ਆ ਜਾਏਗਾ। ਉਹਦੇ ਵਿੱਚ ਉਹਨਾਂ ਨੇ ਥੋੜਾ ਭਗਤ ਸਿੰਘ ਦੀ ਨਾ ਸ਼ਖਸੀਅਤ ਬਾਰੇ ਥੋੜਾ ਵੱਖਰੇ ਢੰਗ ਨਾਲ ਦੱਸਿਆ ਕਿ ਭਾਈ ਆਹ ਜਿਹੜੇ ਕੁਝ ਪੱਖ ਸੀਗੇ ਅਸੀਂ ਇਹ ਤੱਕ ਦੀ ਉਜਾਗਰ ਹੀ ਨਹੀਂ ਕੀਤੇ ਹੈਗੇ। ਸਹਿਮਤੀ ਵੀ ਹੋ ਸਕਦੀ ਆ, ਅਸਹਿਮਤੀ ਵੀ ਉਹਦੇ ਪਰ ਹੋ ਸਕਦੀ। ਉਹਨਾਂ ਨੇ ਜਿੱਦਾਂ ਦੱਸਿਆ ਕਿ ਅੱਜ ਕਦੀ ਭਗਤ ਸਿੰਘ ਨੂੰ ਕਹਿ ਲਓ ਵੀ ਸ਼ਹੀਦ ਦਾ ਦਰਜਾ ਸੀਗਾ, ਉਹਨੂੰ ਕਿਸੇ ਪੱਗ ਦੇ ਨਾਲ ਜਾਂ ਉਹਨੂੰ ਬਿਲਕੁਲ ਕਹਿ ਲਓ ਕਿ ਆਜ਼ਾਦੀ ਘੁਲਾਟੀ ਦੇ ਚਿਹਰੇ ਦੇ ਨਾਲ ਫਰੇਮ ਕੀਤਾ ਜਾਂਦਾ ਸੀਗਾ।
ਸਥਿਤੀਆਂ ਚੇਂਜ ਹੋ ਗਈਆਂ, ਫਰੇਮ ਬਦਲਨੇ ਸੀਗੇ ਪੋਲੀਟੀਕਲ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਨੇ। ਅੱਜ ਉਸ ਸ਼ਖਸੀਅਤ ਦਾ ਜਿਹੜਾ ਚਿਹਰਾ ਆ ਉਹ ਫਰੇਮ ਦੇ ਵਿੱਚ ਪਿਸਤੌਲ ਦੇ ਨਾਲ ਆਉਂਦਾ ਆ, ਔਰ ਉਹ ਮਕਬੂਲ ਵੀ ਬਹੁਤ ਹੋ ਗਿਆ ਹੈ। ਤੇ ਨਾਲ ਦੀ ਨਾਲ ਹੁਣ ਖਾੜਕੂ ਸ਼ਬਦ, ਅੱਤਵਾਦੀ ਸ਼ਬਦ ਵੀ ਪਤਾ ਨਹੀਂ ਕਿੱਦਾਂ ਕਿੱਦਾਂ ਜੁੜ ਗਿਆ ਆ। ਸੋ ਉਹਨਾਂ ਨੇ ਉਹਦੇ ਉੱਪਰ ਥੋੜਾ ਜਿਹਾ ਖੁਲਾਸਾ ਕੀਤਾ ਕਿ ਅਸਲ 'ਚ ਜਿਹੜੀ ਭਗਤ ਸਿੰਘ ਦੀ ਸ਼ਖਸੀਅਤ ਸੀਗੀ ਉਹ ਜਿੱਦਾਂ ਕਹਿੰਦੇ 23 ਸਾਲ ਦੀ ਉਮਰ, ਛੋਟੀ ਉਮਰ ਤਾਂ ਸੀਗੀ ਉਹਦੇ ਕੋਲ। ਕਹਿੰਦੇ ਵੀ 133 ਲਿਖਤਾਂ ਉਹਨੇ ਟੋਟਲ ਲਿਖੀਆਂ ਕੁੱਲ, ਜਿੰਨੀਆਂ ਹੱਥ ਲੱਗੀਆਂ ਹੁਣ ਤੱਕ। ਭਾਸ਼ਾ ਦਾ ਬਹੁਤ ਜ਼ਿਆਦਾ ਗਿਆਨ ਸੀ। 58 ਉਹਦੇ ਵਿੱਚ ਅੰਗਰੇਜ਼ੀ ਸੀਗੀਆਂ ਤੇ 46 ਹਿੰਦੀ ਸੀ ਤੇ ਬਾਕੀ ਕੁਝ ਹੋਰ ਵੀ ਵਿੱਚ ਹੋ ਸਕਦੀਆਂ। ਭਾਸ਼ਾ ਦਾ ਉਹਨਾਂ ਨੂੰ ਬਹੁਤ ਗਿਆਨ ਸੀਗਾ, ਪੜ੍ਹਾਈ ਜ਼ਿਆਦਾ ਕਰਦੇ ਸੀਗੇ ਤੇ ਨਾਲ ਉਹਨਾਂ ਦੀ ਆਦਤ ਸੀਗੀ ਕਿ ਇਹਨੂੰ ਲਿਖ ਕੇ ਇੱਕ ਪ੍ਰੂਫ ਬਣਾ ਦਿੱਤਾ ਜਾਵੇ ਔਰ ਅਥਾਰਟੀ ਦੇ ਮੂਹਰੇ ਸਿੱਟਿਆ ਵੀ ਜਾਵੇ ਤਾਂ ਕਿ ਇਹ ਤਸਦੀਕ ਵੀ ਹੋ ਜਾਵੇ। ਹੁਣ ਇਸ ਸ਼ਖਸ ਨੂੰ, ਸ਼ਹੀਦ ਆਜ਼ਮ ਨੂੰ ਇੰਗਲਿਸ਼ ਦਾ ਗਿਆਨ ਸੀਗਾ, ਪੰਜਾਬੀ ਦਾ ਗਿਆਨ ਸੀ, ਉਰਦੂ ਦਾ ਗਿਆਨ ਸੀਗਾ, ਹਿੰਦੀ ਦਾ ਗਿਆਨ ਸੀ, ਸੰਸਕ੍ਰਿਤ ਦਾ ਗਿਆਨ ਸੀ ਤੇ ਬੰਗਾਲੀ ਦਾ ਵੀ ਗਿਆਨ ਸੀਗਾ। ਸੋ ਪੜ੍ਹਨ ਦਾ ਸ਼ੌਕੀਨ ਸੀ, ਲੇਕਿਨ ਉਮਰ ਦੇਖ ਲਓ ਕਿੰਨੀ ਘੱਟ ਆ। ਤੇ ਮੰਨਿਆ ਇਹ ਜਾ ਰਿਹਾ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਆਪਣੇ ਆਖਰੀ ਟ੍ਰਾਇਲ ਦੇ ਵਿੱਚ, ਤਾਂ ਇਹਨਾਂ ਨੇ ਜੱਜ ਨੂੰ ਕਹਿ ਕੇ ਇਹ ਮੰਗ ਕੀਤੀ ਸੀਗੀ ਕਿ ਮੈਂ ਪਰਸ਼ੀਅਨ ਦੇ ਉੱਪਰ ਵੀ ਕੁਝ ਮਿਹਨਤ ਕਰ ਰਿਹਾ ਆ, ਮੈਨੂੰ ਖਾਲੀ ਕਾਗਜ਼ ਤਾਂ ਦਿਆ ਕਰੋ। ਤੇ ਇਹਨਾਂ ਦਾ ਜਦੋਂ ਟ੍ਰਾਇਲ ਫੇਸ ਸੀਗਾ, ਇਹ 13 ਜਨਵਰੀ 1930 ਦੀਆਂ ਗੱਲਾਂ ਆ, ਉਹ ਵਾਲੀ ਜਿਹੜਾ ਟ੍ਰਾਇਲ ਫੇਸ ਸਮੇਂ ਜਿਹੜਾ ਇਹਨਾਂ ਨੇ ਲਿਖਤ ਦੇ ਵਿੱਚ ਉਸ ਜੱਜ ਦੇ ਮੂਹਰੇ ਪੇਸ਼ ਕੀਤਾ ਸੀਗਾ, ਤਾਂ ਉਦੋਂ ਇਹ ਹਿੰਦੁਸਤਾਨ ਟਾਈਮ ਦੇ ਵਿੱਚ ਛਪਿਆ ਵੀ ਸੀਗਾ। ਹੁਣ ਪਤਾ ਨਹੀਂ ਕਿਸੇ ਦੇ ਹੱਥ ਹੋਏਗਾ ਨਹੀਂ ਹੋਏਗਾ। ਭਗਤ ਸਿੰਘ ਦਾ ਉਦੋਂ 3-4 ਗੱਲਾਂ ਸੀਗੀਆਂ। ਉਹਨਾਂ ਦੇ ਕਹਿਣਾ ਸੀਗਾ ਕਿ ਜੱਜ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਤੁਹਾਡੀ ਜਿਹੜੀ ਚੇਅਰ ਆ, ਤੁਹਾਡੀ ਜਿਹੜੀ ਕੁਰਸੀ ਆ, ਉਹਨਾਂ ਨਿਰਪੱਖ ਹੋਣੀ ਚਾਹੀਦੀ ਆ, ਪਰ ਤੁਸੀਂ ਨਿਰਪੱਖਤਾ ਦੇ ਨਾਲ ਨਹੀਂ ਚੱਲ ਰਹੇ। ਕਿਉਂ ਨਹੀਂ ਚੱਲ ਰਹੇ? ਸਾਨੂੰ ਤਾਂ ਤੁਸੀਂ ਪਹਿਲਾਂ ਹੀ ਮੁਜਰਮ ਕਹਿੰਦੇ ਮੰਨ ਲਿਆ। ਅਸੀਂ ਮੁਜਰਮ ਨਹੀਂ ਹੈਗੇ, ਹਜੇ ਸਾਡੇ ਦੇ ਉੱਪਰ ਟ੍ਰਾਇਲ ਚੱਲ ਰਿਹਾ ਹੈ। ਅਸੀਂ ਵੀ ਉਹ ਸਧਾਰਨ ਆਦਮੀ ਆ, ਹੋ ਸਕਦਾ ਅਸੀਂ ਟ੍ਰਾਇਲ ਦੇ ਵਿੱਚ ਪਾਸ ਹੋ ਜਾਈਏ। ਦੂਸਰਾ, ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਲਾਇਰ ਆ ਉਹਨਾਂ ਨਾਲ ਤਾਂ ਤੁਸੀਂ ਸਾਨੂੰ ਬੈਠਣ ਹੀ ਨਹੀਂ ਦਿੰਦੇ ਹੈਗੇ। ਅਸੀਂ ਟੋਟਲ 17 ਜਾਣੇ ਆ ਜਿਨ੍ਹਾਂ ਨੂੰ ਤੁਸੀਂ ਨੂੜਿਆ ਹੋਇਆ ਆ, ਸਾਨੂੰ ਕਦੀ ਤੁਸੀਂ ਬੈਠਣ ਦੀ ਪ੍ਰੋਪਰ ਜਗ੍ਹਾ ਵੀ ਦਿੱਤੀ ਆ? ਯਾਨੀ ਕਿ ਤੁਸੀਂ ਸਾਨੂੰ ਮੁਜਰਮ ਡਿਕਲੇਅਰ ਹੋਣ ਤੋਂ ਪਹਿਲਾਂ ਹੀ ਮੁਜਰਮ ਮੰਨਿਆ ਹੋਇਆ। ਇਹਦਾ ਮਤਲਬ ਅਸੀਂ ਮੰਨ ਕੇ ਚੱਲਦੇ ਹਾਂ ਕਿ ਤੁਸੀਂ ਸਾਨੂੰ ਫਾਂਸੀ ਤੇ ਤਾਂ ਲਟਕਾਉਣਾ ਹੀ ਲਟਕਾਉਣਾ, ਫਿਰ ਸਾਨੂੰ ਕੋਰਟ ਦੇ ਵਿੱਚ ਕਿਉਂ ਲੈ ਕੇ ਆਉਂਦੇ ਹੋ? ਸੋ ਉਹਨਾਂ ਨੇ ਵਿਰੋਧ ਕੀਤਾ ਸੀਗਾ ਕਿ ਅਸੀਂ ਕੋਰਟ ਦੇ ਵਿੱਚ ਨਹੀਂ ਆਉਣਾ ਹੈਗਾ, ਲੇਕਿਨ ਮੈਂ ਲਿਖਤ ਦੇ ਵਿੱਚ ਤੁਹਾਨੂੰ ਕਹਿ ਦਿੰਦਾ ਕਿ ਆਹ ਸਾਡੇ ਨਾਲ ਚੱਲ ਰਿਹਾ ਆ ਤੇ ਮੈਨੂੰ ਖਾਲੀ ਪੇਪਰ ਜ਼ਰੂਰ ਦੇ ਦਿਆ ਕਰਿਓ ਤਾਂ ਕਿ ਮੈਂ ਆਪਣਾ ਸੰਦੇਸ਼ ਫਿਰ ਕੌਮ ਦੇ ਨਾਂ ਤੇ ਦੇ ਦੇਵਾਂ। ਸੋ ਇਹ ਜਦੋਂ ਆਏਗਾ ਤਾਂ ਮੇਰੇ ਖਿਆਲ ਕਾਫੀ ਜ਼ਿਆਦਾ ਇਹ ਗੰਭੀਰ ਵੀ ਹੋਏਗਾ ਤੇ ਕਾਫੀ ਇਹ ਤੋਂ ਜਾਣਕਾਰੀ ਵੀ ਮਿਲੇਗੀ। ਤੇ ਖੈਰ ਦੋਸਤੋ, ਟਾਈਮ ਦੀ ਥੋੜੀ ਜਿਹੀ ਲਿਮਿਟੇਸ਼ਨ ਆ, ਪਰ ਅਸੀਂ ਕੁਝ ਪੱਖ ਜਿਹੜੇ ਆ, ਭਾਵੇਂ ਕਿ ਉਹਨਾਂ ਪ੍ਰੋਪਰ ਜਿਹੜਾ ਟਾਈਮ ਚਾਹੀਦਾ ਹਰ ਚੀਜ਼ ਦੇ ਉੱਤੇ, ਕੁਝ ਕੁ ਜਿਹੜੇ ਆ ਪੁਆਇੰਟ ਚੱਕੇ ਆ, 6-7 ਪੁਆਇੰਟ ਨੇ, ਭਾਵੇਂ ਕਿ ਇੱਧਰ ਉੱਧਰ ਹੋ ਸਕਦੇ ਨੇ ਟਾਈਮ ਪੀਰੀਅਡ ਦੇ ਹਿਸਾਬ ਦੇ ਨਾਲ, ਪਰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜੀ ਕਿ ਅੱਜ ਮੀਡੀਆ ਦੇ ਵਿੱਚ ਮਨਫੀ ਆ। ਕਿ ਅੱਜ ਅਸੀਂ ਇਹਦੇ ਉੱਤੇ ਜੇ ਚਰਚਾ ਛੇੜਾਂਗੇ, ਸ਼ਾਇਦ ਇਹਦੇ ਉੱਤੇ ਹੋਰ ਚਰਚਾ, ਹੋਰ ਫੈਕਟ ਜਿਹੜੇ ਸਾਹਮਣੇ ਆਉਣ, ਤਾਂ ਕਿ ਸਾਨੂੰ 1947 ਵਰਗਾ, 1984 ਵਰਗਾ, 2002 ਵਰਗਾ, 2020 ਵਰਗਾ ਦੁਖਾਂਤ ਜਿਹੜਾ ਆ ਉਹ ਦੁਬਾਰਾ ਤੋਂ ਨਾ ਭੁਗਤਣਾ ਪਵੇ। ਸਾਨੂੰ ਆਜ਼ਾਦੀ ਦੇ ਰੀਅਲ ਮੀਨਿੰਗ ਪਤਾ ਲੱਗਣ, ਸਾਨੂੰ ਪਤਾ ਲੱਗੇ ਕਿ ਆਜ਼ਾਦੀ ਹੈ ਕੀ ਆ। ਆਜ਼ਾਦੀ ਸਾਨੂੰ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ, ਉਹ ਜਿਹੜਾ ਆ ਸਮਝਣ ਦੀ ਵੱਲ ਸਾਨੂੰ ਜਿਹੜਾ ਆ ਜ਼ਰੂਰ ਲੈਣਾ ਚਾਹੀਦਾ। ਨਾਲ ਦੀ ਨਾਲ ਕਿਸੇ ਨੂੰ ਫੀਲਿੰਗਸ ਹਰਟ ਕਰਨੀਆਂ, ਉਹਨਾਂ ਬਾਰੇ ਜਿਹੜਾ ਇੱਕ ਲਿਟਲ ਬਿਟ ਗੈਪ ਜਿਹੜਾ ਇੱਕ ਸਾਨੂੰ ਦੱਸਦਾ ਆ ਕਿ ਇਹਨਾਂ ਵਿੱਚ ਆਹ ਫਰਕ ਆ, ਉਹਦੇ ਬਾਰੇ ਸਮਝ ਜਿਹੜੀ ਜ਼ਰੂਰ ਸਾਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਰੱਖਣੀ ਚਾਹੀਦੀ ਹੈ। ਤੇ ਖੈਰ, ਆਸ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਲਾਈਕ ਕਰੋਗੇ ਤੇ ਇਹਦੇ ਤੋਂ ਕੁਛ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰ ਤੁਹਾਡੇ ਤੱਕ ਪਹੁੰਚੀ ਹੋਵੇਗੀ। ਤੁਹਾਡੇ ਕੋਈ ਸੁਝਾਅ ਹੋਣ ਤਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਲਸਾੜਾ ਸਾਹਿਬ ਜਾਣ ਦੀ ਇਜਾਜ਼ਤ ਹੋਵੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਟੂਡੀਓ ਦੇ ਵਿੱਚ ਆਏ ਜੀ। ਸ਼ੁਕਰੀਆ ਦਲਜੀਤ ਜੀ। ਜੀ। ਤੇ ਦੋਸਤੋ, ਹੁਣ ਆਪਾਂ ਮਿਲਦੇ ਹਾਂ ਅਗਲੇ ਵੀਕ। ਇਸੇ ਤਰ੍ਹਾਂ ਦੇਖਦੇ ਰਹੋ ਸਾਡੇ ਮਸਲੇ ਸਾਡੇ ਹੱਲ। ਤਦ ਤੱਕ ਲਈ ਰੱਬ ਰਾਖਾ।